ਗੁਰੂ ਨਾਨਕ ਪਾਤਸ਼ਾਹ जी का 550 ਸਾਲਾ ਮਨਾਇਆ। उस मौके एक नोटिफिकेशन जारी होया जिहदे विच साडे जेल੍ਹਾਂ ते नज़रबंद सिखां दी रिहाई दी उस मौके गल इन्हां ने सरकार ने सिस्टम ने कीती। आज मुकर गए पर बीजेपी नाल संबंधित सिखां विचों किसी ने भी चूं चां नहीं की। पंजाब दी तबाही पंजाब दी बर्बादी दे हज़ारां इहो जिहे कांड पिछले सालां 'च लंघे होए ने। ਜਿਹੜੇ ਪਹਿਲਾਂ ਹੋਏ ਉਹਨਾਂ ਦੀ ਤਾਂ ਗੱਲ ਛੱਡੋ, ਇਹ ਕਦੇ ਹੁਣ ਨਹੀਂ ਚੂੰ ਕਰਦੇ ਵੀ ਤੁਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਨੂੰ ਖਾਰਜ ਕਰੀ ਜਾਂਦੇ ਹੋ ਤੇ ਕੇਂਦਰ ਉਹਨਾਂ ਨੂੰ ਕਬਜ਼ਾ ਕਰੀ ਜਾਂਦਾ। ਤੁਸੀਂ ਪੰਜਾਬ ਨੂੰ ਬੰਜਰ ਬਣਾਉਣ ਲਈ ਪੰਜਾਬ ਦਾ ਪਾਣੀ ਲੁੱਟ ਰਹੇ ਹੋ। ਤੁਸੀਂ ਚੰਡੀਗੜ੍ਹ ਪੰਜਾਬ ਦੇ ਕੋਲੋਂ ਖੋਹ ਰਹੇ ਹੋ। ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਆ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਖੋਹ ਰਹੇ ਹੋ। ਤੁਸੀਂ ਪੰਜਾਬ ਨੂੰ ਹਿੰਦੀ ਭਾਸ਼ਾਈ ਸੂਬਾ ਬਣਾਉਣ ਲਈ ਯਤਨਸ਼ੀਲ ਹੋ। ਤੁਸੀਂ ਪੰਜਾਬੀ ਸੂਬਾ ਬਣਾਉਣ ਦੀ ਅਸਲ ਭਾਵਨਾ ਦੇ ਦੁਸ਼ਮਣ ਹੋ। ਬੇਅੰਤ ਨੁਕਤੇ ਮੁੱਦੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਬੀਜੇਪੀ ਨਾਲ ਸੰਬੰਧਿਤ ਸਿੱਖਾਂ ਦੀ ਇੱਕ ਬੜੀ ਜ਼ੋਰਦਾਰ ਭੂਮਿਕਾ ਬਣਦੀ ਹੈ। ਨਾ ਕਿਸੇ ਹੋਰ ਨੇ ਕਰਨੀ ਆ ਤੇ ਨਾ ਹੀ ਇਸ ਤਰਨਜੀਤ ਸਿੰਘ ਸੰਧੂ ਨੇ ਕਰਨੀ ਆ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਮੱਤਾਂ ਦੇ ਰਿਹਾ। ਤੇ ਹੈਰਾਨੀ ਦੀ ਗੱਲ ਹੈ ਜਿਹੜੀ ਇਹ ਆ ਕਿ ਮੀਡੀਆ ਦੇ ਵਿੱਚ ਉਹਨੂੰ महान पंथक दर्शाउण लई बड़ी सलीके नाल इंटरव्यूज करवाइयां जा रहीਆਂ ने। ਜਿਹੜਾ ਸਾਰਾਗੜੀ ਕੋਲੇ ਮੋਰਚਾ ਲੱਗਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਡਿਬਰੂਗੜ੍ਹ ਵਾਲੇ ਸਿੰਘਾਂ ਦੀ ਭੁੱਖ ਹੜਤਾਲ ਦੀ ਹਮਾਇਤ ਵਿੱਚ, ਇਹ ਹੋ ਹੀ ਨਹੀਂ ਸਕਦਾ ਵੀ ਇਸ ਮੋਰਚੇ ਦੇ ਵਿੱਚ ਘੁਸਪੈਠ ਕਰਨ ਲਈ ਏਜੰਸੀਆਂ ਜਿਹੜੀਆਂ ਨੇ ਆਪਦੇ ਬੰਦਿਆਂ ਰਾਹੀਂ ਕੋਈ ਖੇਡ ਨਾ ਖੇਡਣ। ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦੀ NSA ਖਤਮ ਕਰਾਈ ਜਾਵੇ ਤੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਅਜੇ ਤੱਕ ਪੰਜਾਬ ਸਰਕਾਰ ਭਾਰਤ ਸਰਕਾਰ ਇਸ ਪਾਸੇ ਨੂੰ ਆਈ ਨਹੀਂ। ਉਲਟਾ ਅੱਜ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਪੜ੍ਹਨ ਨੂੰ ਮਿਲ ਗਈ ਹੈ ਕਿ ਪੰਜਾਬ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਅਤੇ 10 ਸਾਥੀਆਂ ਉੱਤੇ 1 ਸਾਲ ਲਈ NSA ਹੋਰ ਵਧਾ ਦਿੱਤੀ। ਇਹਨਾਂ ਨੌਜਵਾਨਾਂ ਨੇ ਜਿਹੜੇ ਇਸ ਮੋਰਚੇ 'ਚ ਆਏ ਸੀ, ਸਾਡੇ ਇੱਕ CID ਦੇ ਮੁਲਾਜ਼ਮ ਨੂੰ ਕੁੱਟਿਆ ਮਾਰਿਆ ਤੇ ਉਹਦਾ ਕੈਮਰਾ ਖੋਲਿਆ ਤੇ ਉਹ ਐਂ ਹੋ ਗਿਆ ਤੇ ਉਹ ਹੋ ਗਿਆ। ਉਹ 5-6 ਧਰਾਵਾਂ ਜਿਹੀਆਂ ਲਾ ਕੇ ਇੱਕ ਅਣਪਛਾਤੇ ਸਿੱਖਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਜਿਹੜਾ ਮੁਕੱਦਮਾ ਬਣਾਇਆ, ਉਹਦੀ ਅਸਲ ਭਾਵਨਾ ਇੰਨੀ ਕਾ ਵੀ ਬਾਕੀ ਜਦੋਂ ਹੁਣ ਕੋਈ ਆਵੇ ਉਹਨੂੰ ਡਰਾਵਾਂਗੇ ਵੀ ਤੈਨੂੰ ਉਹ ਡਰ ਪਊਗਾ ਵੀ ਜੇ ਉੱਥੇ ਗਏ ਮੋਰਚੇ 'ਚ ਤੇ ਕਿਤੇ ਪੁਲਿਸ ਨਾ ਫੜ ਲਵੇ ਵੀ ਤੂੰ ਉਹਨੂੰ ਕੁੱਟਣ ਵਾਲਾ ਸੀ CID। ਪੰਜਾਬ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਕੋਈ ਇਹੋ ਜਿਹੀ ਵਾਰਦਾਤ ਖੁਦ ਸਰਕਾਰ ਕਰਵਾ ਸਕਦੀ ਆ। ਸਾਰਾਗੜੀ ਮੋਰਚੇ ਵਿੱਚ ਵੀ ਗੜਬੜ ਕਰਵਾ ਸਕਦੀ ਆ ਸਰਕਾਰ, ਤਾਂ ਕਿ ਇਹ ਕਿਹਾ ਜਾ ਸਕੇ ਕਿ ਜੀ ਦੇਖ ਲਓ ਉੱਥੇ ਤਾਂ ਜੇ ਤੁਸੀਂ ਇਹਨੂੰ ਛੱਡਿਆ ਭਾਈ ਅਮਰਤਪਾਲ ਸਿੰਘ ਨੂੰ ਤੇ ਬੜੀ ਗੜਬੜ ਹੋ ਜੂ। ਅਜੇ ਤਾਂ ਛੱਡਿਆ ਨਹੀਂ, ਦੇਖੋ ਆਹ ਹੋ ਗਿਆ ਵਾਹ ਹੋ ਗਿਆ। ਆ ਜਿਹੜਾ ਮੁਕੱਦਮਾ ਬਣਾਇਆ ਮੈਨੂੰ ਤਾਂ ਲੱਗਦਾ ਇਹ ਵੀ ਇਹੀ ਦਿਖਾਉਣ ਲਈ ਕਿ ਦੇਖੋ ਜੀ ਉੱਥੇ ਤਾਂ ਸਾਡੇ CID ਵਾਲਿਆਂ ਨੂੰ ਨਹੀਂ ਬਖਸ਼ਦੇ। ਸਿੱਖ ਨੌਜਵਾਨ ਬੜੇ ਜ਼ਿੰਮੇਵਾਰੀ ਵਾਲੇ ਨੇ, ਪ੍ਰਬੰਧਕ ਵੀ ਬੜੇ ਸਿਆਣੇ ਆ, ਕੋਈ ਇਹੋ ਜਿਹੀ ਗੱਲ ਨਹੀਂ ਵਾਪਰੀ ਹੋਣੀ। ਪਰ ਸਰਕਾਰ ਨੇ ਤਾਂ ਸਾਡੇ ਨੌਜਵਾਨਾਂ ਨੂੰ ਅੰਦਰ ਰੱਖਣ ਦੇ ਲਈ ਕਿਸੇ ਵੀ ਹਰਕਤ ਕਿਸੇ ਵੀ ਨੀਚਤਾ ਤੱਕ ਜਾਣਾ ਹੈ। ਉਹ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਭਾਈ ਅਮਰਤਪਾਲ ਸਿੰਘ ਜਦੋਂ ਜੱਲੂਪੁਰ ਖੇੜੇ ਪਿੰਡ ਬੈਠਾ ਸੀ, ਜਦੋਂ ਉੱਥੇ ਉਹ ਕੌਮ ਦੀ ਸੇਵਾ ਕਰਦੇ ਸੀ, ਉਦੋਂ ਤਾਂ ਉੱਥੇ ਜੱਲੂਪੁਰ ਖੇੜੇ ਵੀ ਕਈ ਪਹੁੰਚਦੇ ਰਹੇ ਆ ਜਿਹੜੇ ਕੌਮ ਦੇ ਚਿੰਤਕ ਵਿਦਵਾਨ ਤੇ ਬੁੱਧੀਜੀਵੀ ਲੋਕ। ਅੱਜ ਉਹਨਾਂ ਦੀ ਲੋੜ ਆ, ਉਹਨਾਂ ਦੀ ਲਿਆਕਤ ਦੀ, ਉਹਦੀ ਸਮਝ ਦੀ ਕੌਮ ਨੂੰ ਲੋੜ ਆ। ਉਹ ਇਸ ਮੋਰਚੇ ਨੂੰ ਸੇਧ ਦੇਣ। ਕਿਸੇ ਵਿਦਵਾਨ ਨੇ, ਕਿਸੇ ਬੁੱਧੀਜੀਵੀ ਨੇ, ਕਿਸੇ ਸੂਝਵਾਨ ਨੇ ਉਦੋਂ 1984 ਤੋਂ ਬਾਅਦ ਜਦੋਂ ਨੌਜਵਾਨ ਸਿੱਖ ਕੌਮ ਦੀ ਜਿਹੜੀ ਪੱਗ ਇੰਡੀਆ ਨੇ ਲਾਹ ਕੇ ਪੈਰਾਂ 'ਚ ਸੁੱਟੀ ਪਈ ਸੀ, ਜਦੋਂ ਸਿਰਾਂ ਤੇ ਖੱਫਣ ਬੰਨ੍ਹ ਕੇ ਸਾਡੇ ਭਰਾ ਉੱਠੇ ਮੈਦਾਨ ਵਿੱਚ ਆਏ, ਉਦੋਂ ਕੋਈ ਬੁੱਧੀਜੀਵੀ ਕੋਈ ਚਿੰਤਕ ਨਾਲ ਆ ਕੇ ਨਹੀਂ ਖੜਿਆ ਵੀ ਤੁਸੀਂ ਆਹ ਕੰਮ ਕਰਿਓ, ਇਹਦੇ ਨਾਲ ਆਪਣਾ ਕੌਮ ਦਾ ਫਖਰ ਵਧੀਆ ਬਣੂ। ਇਸ ਮੋਰਚੇ ਵਿੱਚ ਜਾਂ ਇਸ ਲਹਿਰ ਵਿੱਚ ਇਹੋ ਜਿਹੀਆਂ ਗੜਬੜਾਂ ਗਲਤੀਆਂ ਕਰ ਰਹੇ ਹੋਣਗੇ ਜਿਨ੍ਹਾਂ ਨੂੰ ਵਿਦਵਾਨ ਸੱਜਣ, ਜੇ ਚਿੰਤਕ ਸੱਜਣ ਜਾਂ ਖੋਜੀ ਜਾਂ ਬੁੱਧੀਜੀਵੀ ਸੱਜਣ ਅਗਵਾਈ ਦੇਣ ਕਿ ਭਾਈ ਆਪਾਂ ਐਂ ਕਰਾਂਗੇ, ਐ ਨਾ ਕਰੋ, ਸ਼ਾਇਦ ਕੋਈ ਗੱਲ ਸਹੀ ਬਣ ਜੇ। ਪਰ ਇਸ ਮੌਕੇ ਉਹ ਬੋਲਦੇ ਨਹੀਂ ਤੇ ਬਾਅਦ 'ਚ ਕਹਿਣਗੇ ਕਿ ਜੀ ਮੋਰਚਾ ਦਾ ਕਾਮਯਾਬ ਕੀ ਹੋਣਾ ਸੀ ਜਦੋਂ ਉਹਨਾਂ ਨੇ ਐ ਨਹੀਂ ਕੀਤਾ। ਉਹ ਭਾਈ ਤੁਸੀਂ ਹੁਣ ਦੱਸੋ।
ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਇੱਕ ਜਿਹੜਾ ਭਾਰਤ ਦਾ ਸਾਬਕਾ ਰਾਜਦੂਤ ਰਿਹਾ, ਜਿਹੜਾ ਮੁਲਕਾਂ 'ਚ ਅਮਰੀਕਾ 'ਚ ਵੀ ਰਿਹਾ, ਤਰਨਜੀਤ ਸਿੰਘ ਸੰਧੂ, ਜਿਹਦਾ ਪਿੱਛੇ ਜੇ ਮਸਲਾ ਵੀ ਬਣਿਆ ਸੀ ਜਦੋਂ ਸਾਡੀ ਕੌਮ ਦੇ ਸਾਡੇ ਜਿਹੜੇ ਹੀਰੋ, ਸਾਡੇ ਨਾਇਕ ਨੇ, ਜਦੋਂ ਉਹਨਾਂ ਦੇ ਉੱਤੇ ਇੰਡੀਅਨ ਸਟੇਟ ਸਿਸਟਮ ਨੇ ਟਾਰਗੇਟ ਕਿਲਿੰਗ ਵਾਲਾ ਚਲਾਇਆ, ਜਦੋਂ ਭਾਈ ਨਿੱਜਰ ਦਾ ਕਤਲ ਹੋਇਆ, ਜਦੋਂ ਐਡਵੋਕੇਟ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਬੇਨਕਾਬ ਹੋਈ, ਜਦੋਂ ਇਹ ਵੀ ਲੋਕਾਂ ਨੂੰ ਸਮਝ ਲੱਗਿਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਤੇ ਭਾਈ ਅਵਤਾਰ ਸਿੰਘ ਖੰਡੇ ਦਾ ਤੇ ਹੋਰ ਬਹੁਤ ਸਾਰੇ ਇਸ ਤਰੀਕੇ ਦੇ ਜਿਹੜੇ ਘਟਨਾਕ੍ਰਮ ਨੇ, ਇਹਨਾਂ ਦੇ ਪਿੱਛੇ ਅਸਲ ਵਿੱਚ ਭਾਰਤੀ ਹਕੂਮਤ, ਉਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਤਰਨਜੀਤ ਸਿੰਘ ਸੰਧੂ ਨੇ ਦਾਖਲ ਹੋਣਾ ਚਾਹਿਆ, ਜਿੱਥੇ ਸੰਗਤਾਂ ਨੇ ਖਾਲਸਾ ਪੰਥ ਵੱਲੋਂ ਜਿਹੜਾ ਰੋਸ ਬਣਦਾ ਸੀ ਉਹ ਪ੍ਰਗਟ ਕੀਤਾ ਸੀ। ਰਿਟਾਇਰ ਹੋ ਗਿਆ ਹੁਣ ਇਹ, ਤੇ ਹੁਣ ਇੱਥੇ ਆ ਕੇ ਬਾਵਾ ਸਿਆਣੀਆਂ ਸਾਣੀਆਂ ਮਤਾਂ ਦਿੰਦਾ ਤੇ ਅੱਜ ਕੱਲ ਬੀਜੇਪੀ 'ਚ ਸ਼ਾਮਲ ਹੋ ਗਿਆ। ਤੇ ਕਹਿਣਾ ਉਹਦਾ ਇਹੀ ਆ ਕਿ ਮੇਰਾ ਜਿਹੜਾ ਪਰਿਵਾਰ ਆ ਉਹ, ਕਿਉਂਕਿ ਸਰਦਾਰ ਤੇਜਾ ਸਿੰਘ ਸਮੁੰਦਰੀ, ਜਿਨ੍ਹਾਂ ਦੇ ਨਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੇਨ ਸਥਾਨ ਆ, ਬਿਲਡਿੰਗ ਆ, ਇਮਾਰਤ ਆ, ਦਰਬਾਰ ਸਾਹਿਬ ਕੰਪਲੈਕਸ ਤੇਜਾ ਸਿੰਘ ਸਮੁੰਦਰੀ ਹਾਲ, ਉਸ ਪਰਿਵਾਰ ਤੋਂ ਆ ਮੈਂ। ਇਸ ਕਰਕੇ ਜੀ ਮੈਂ ਤਾਂ ਮਤਲਬ ਸਿੱਖ ਕੌਮ ਦਾ ਸਭ ਤੋਂ ਵੱਡਾ ਖੈਰ ਖੁਆਹ ਆ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸਿੱਖਾਂ ਦੀ ਇੱਕ ਬੜੀ ਵੱਡੀ ਕਤਾਰ ਪੈਦਾ ਹੋ ਚੁੱਕੀ ਹੈ, ਜਿਹੜੇ ਸਿਸਟਮ ਦੇ ਵਿੱਚ ਉਸ ਇੰਡੀਅਨ ਸਟੇਟ ਸਿਸਟਮ 'ਚ ਯਕੀਨ ਰੱਖਦੇ ਆ, ਜਿਹੜਾ ਸਿੱਖੀ ਦਾ ਖੁਰਾ ਖੋਜ ਮਿਟਾਉਣ ਦਾ ਅਹਿਦ ਕਰੀ ਬੈਠਾ। ਇੱਕ ਗੱਲ ਇੱਥੇ ਸਾਨੂੰ ਸਾਰਿਆਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਮੁਗਲਾਂ ਦੇ ਰਾਜ ਦਰਬਾਰ ਤੋਂ ਬਾਅਦ ਵਿੱਚ, ਖਾਸ ਤੌਰ ਦੇ ਉੱਤੇ ਜਦੋਂ ਮਿਸਰਾਂ ਦਾ ਪੀਰੀਅਡ ਆ, ਉਸ ਮੌਕੇ ਵੀ ਬਹੁਤ ਸਾਰੇ ਇਹੋ ਜਿਹੇ ਸਿੱਖ ਹੋਏ ਨੇ ਜਿਨ੍ਹਾਂ ਨੇ ਉਸ ਲਾਹੌਰ ਦਰਬਾਰ ਦੀ ਨੌਕਰੀ ਕੀਤੀ, ਜਿਹਦੇ ਨਾਲ ਖਾਲਸੇ ਦਾ ਵੈਰ ਪਿਆ ਹੋਇਆ ਸੀ। ਜਿਨ੍ਹਾਂ ਦੇ ਵਿੱਚੋਂ ਜਦੋਂ ਆਪਾਂ ਜਿਹੜਾ ਦਾ ਚਰਖੜੀਆਂ ਤੇ ਚੜੇ ਜ਼ਿਕਰ ਕਰਦੇ ਹਾਂ ਅਰਦਾਸ ਵਿੱਚ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਉਹ ਵੀ ਲਾਹੌਰ ਦਰਬਾਰ ਦੇ ਵਿੱਚ ਹੀ ਸੀ। ਹੋਰ ਬੜੇ ਇਸ ਤਰ੍ਹਾਂ ਦੇ ਹੋਰ ਕਈਆਂ ਦਾ ਜ਼ਿਕਰ ਆ। ਇਹ ਮਤਲਬ ਕਿ ਨੌਕਰੀਆਂ ਕਰਦੇ ਸੀਗੇ ਪਰ ਪੰਥ ਨਾਲ, ਕੌਮ ਨਾਲ ਵੀ ਭੁਗਤਦੇ ਸੀ। ਇਹੋ ਜਿਹੀ ਗੱਲ ਕਦੇ ਨਹੀਂ ਸੀਗੀ ਕਿ ਉਹ ਹਮੇਸ਼ਾ ਸਿੱਖ ਹੱਕਾਂ ਜਾਂ ਸਿੱਖ ਹਿੱਤਾਂ ਦੇ ਉਲਟ ਭੁਗਤਦੇ ਰਹੇ ਹੋਣ। ਤੇ ਜੱਸਾ ਸਿੰਘ ਰਾਮਗੜੀਏ ਵਾਲੀ ਕਹਾਣੀ ਆਪਾਂ ਨੂੰ ਸਾਰਿਆਂ ਨੂੰ ਚੇਤੇ, ਆਪਾਂ ਅਕਸਰ ਇੱਥੇ ਗੱਲ ਕਰਦੇ ਰਹਿੰਦੇ। ਅਦੀਨਾ ਦੇ ਕੋਲੇ ਉਹਨੇ ਕਿਵੇਂ ਨੌਕਰੀ ਕੀਤੀ, ਪਰ ਜਿਹੜਾ ਅੱਜ ਦਾ ਸਮਾਂ, ਇਹਦੇ ਵਿੱਚ ਕਹਾਣੀ ਬਿਲਕੁਲ ਉਲਟ ਵਾਪਰ ਗਈ ਹੈ। ਅੰਗਰੇਜ਼ਾਂ ਦੇ ਵੇਲੇ ਵੀ ਬਹੁਤ ਸਾਰੇ ਇਹੋ ਜਿਹੇ ਸਿੱਖ ਹੋਏ ਨੇ ਜਿਨ੍ਹਾਂ ਨੇ ਅੰਗਰੇਜ਼ ਹਕੂਮਤ ਪ੍ਰਤੀ ਵਫਾਦਾਰੀ ਜ਼ਿਆਦਾ ਰੱਖੀ, ਖਾਲਸਾ ਪੰਥ ਪ੍ਰਤੀ ਵਫਾਦਾਰੀ ਨਹੀਂ ਨਿਭਾਈ। ਪਰ 1947 ਤੋਂ ਬਾਅਦ ਇਹੋ ਜਿਹੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ ਉਹ ਅਸੀਂ ਦੇਖੇ ਆ, ਜਿਨ੍ਹਾਂ ਨੇ ਭਾਰਤ ਮਾਤਾ ਕੀ ਜੈ ਕਹਿ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਿਹੜਾ ਜਿਹਾਦ ਆ ਇੰਡੀਅਨ ਸਟੇਟ ਸਿਸਟਮ ਦਾ, ਉਹਦੇ 'ਚ ਹਿੱਸਾ ਪਾਇਆ। ਤੇ ਇਹਨਾਂ ਲੋਕਾਂ ਨੂੰ ਇਹ ਪਤਾ ਹੁੰਦਾ ਵਾ ਵੀ ਅਸੀਂ ਉਵੇਂ ਦੇ ਸਿੱਖ ਨਹੀਂ ਹੈਗੇ ਜਿਵੇਂ ਦੇ ਹੋਣੇ ਚਾਹੀਦੇ ਆ। ਫਿਰ ਉਹ ਆਪਦੇ ਪਰਿਵਾਰ ਦੀ ਜਾਂ ਆਪਦੀ ਕੋਈ ਇਹੋ ਜਿਹੀ ਗੱਲ ਜੀ ਲੱਭ ਕੇ ਉਹ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹੁੰਦੇ। ਜਿਵੇਂ ਇਹ ਜਿਹੜਾ ਤਰਨਜੀਤ ਸਿੰਘ ਸੰਧੂ ਆ, ਬੀਜੇਪੀ 'ਚ ਸ਼ਾਮਲ ਹੋਇਆ। ਅੱਜ ਦੇ ਅਖਬਾਰ ਦੇ ਵਿੱਚ ਦੋ ਖਬਰਾਂ ਨੇ। ਇੱਕ ਪਾਸੇ ਸਿੱਖ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਅਹਿਮ ਸੰਸਥਾ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਦਮਦਮੀ ਟਕਸਾਲ ਨਾਲ ਸੰਬੰਧਿਤ ਖਬਰ ਆ ਵੀ ਤਰਨਜੀਤ ਸਿੰਘ ਸੰਧੂ ਉੱਥੇ ਗਿਆ ਤੇ ਉਹਨੇ ਉੱਥੇ ਸ਼ਰਧਾ ਦੇ ਆਪਣੇ ਉੱਥੇ ਸ਼ਰਧਾ ਜਿਹੜੀ ਆਪਣੀ ਦਿਖਾਈ ਗੁਰੂ ਘਰ ਨਾਲ, ਉੱਥੇ ਮੱਥਾ ਟੇਕਿਆ, ਜੋ ਵੀ ਜਿਵੇਂ ਖਬਰ ਹੁੰਦੀ ਆ ਉਵੇਂ ਦੀ ਖਬਰ ਤਰਨਜੀਤ ਸਿੰਘ ਸੰਧੂ ਦੀ। ਦੂਜੀ ਖਬਰ ਉਹਦੀ ਹੈਗੀ ਆ ਵੀ ਜੀ ਉਹ ਬੀਜੇਪੀ 'ਚ ਸ਼ਾਮਲ ਹੋ ਗਿਆ। ਹੁਣ ਬੀਜੇਪੀ ਵਿੱਚ ਤਾਂ ਲਾਲਪੁਰਾ ਵੀ ਸ਼ਾਮਲ ਹੋਇਆ, ਬੀਜੇਪੀ ਵਿੱਚ ਮਨਜਿੰਦਰ ਸਿੰਘ ਸਰਸਾ ਵੀ ਸ਼ਾਮਲ ਹੋਇਆ, ਹੋਰ ਬੜੇ ਆ। ਇਹ ਸਾਰੇ ਜਦੋਂ ਸ਼ਾਮਲ ਹੁੰਦੇ ਆ ਉਦੋਂ ਦੋ ਚੀਜ਼ਾਂ ਕਹਿੰਦੇ ਹੁੰਦੇ ਆ ਵੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ, ਪਰ ਅੱਜ ਤੱਕ ਕਦੇ ਕੋਈ ਕੰਮ ਨਹੀਂ ਆਇਆ। ਖਾਸ ਤੌਰ ਦੇ ਉੱਤੇ ਜਦੋਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਮਨਾਇਆ, ਉਸ ਮੌਕੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ
ਜਿਹਦੇ ਵਿੱਚ ਸਾਡੇ ਜੇਲ੍ਹਾਂ ਤੇ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਉਸ ਮੌਕੇ ਗੱਲ ਇਹਨਾਂ ਨੇ ਸਰਕਾਰ ਨੇ ਸਿਸਟਮ ਨੇ ਕੀਤੀ ਸੀ। ਬਾਅਦ ਚ ਮੁੱਕਰ ਗਏ, ਪਰ ਬੀਜੇਪੀ ਨਾਲ ਸੰਬੰਧਿਤ ਸਿੱਖਾਂ ਵਿੱਚੋਂ ਕਿਸੇ ਨੇ ਵੀ ਚੂੰ-ਚਾਂ ਨਹੀਂ ਕੀਤੀ। ਕੱਲਾ ਇਹ ਮਸਲਾ ਨਹੀਂ, ਪੰਜਾਬ ਦੀ ਤਬਾਹੀ, ਪੰਜਾਬ ਦੀ ਬਰਬਾਦੀ ਦੇ ਹਜ਼ਾਰਾਂ ਇਹੋ ਜਿਹੇ ਕਾਂਡ ਪਿਛਲੇ ਸਾਲਾਂ 'ਚ ਨੰਗੇ ਹੋਏ ਨੇ। ਜਿਹੜੇ ਪਹਿਲਾਂ ਹੋਏ ਉਹਨਾਂ ਦੀ ਤਾਂ ਗੱਲ ਛੱਡੋ, ਇਹ ਕਦੇ ਹੁਣ ਨਹੀਂ ਚੂੰ ਕਰਦੇ ਵੀ ਤੁਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਨੂੰ ਖਾਰਜ ਕਰੀ ਜਾਂਦੇ ਹੋ ਤੇ ਕੇਂਦਰ ਉਹਨਾਂ ਨੂੰ ਕਬਜ਼ਾ ਕਰੀ ਜਾਂਦਾ। ਤੁਸੀਂ ਪੰਜਾਬ ਨੂੰ ਬੰਜਰ ਬਣਾਉਣ ਲਈ ਪੰਜਾਬ ਦਾ ਪਾਣੀ ਲੁੱਟ ਰਹੇ ਹੋ। ਤੁਸੀਂ ਚੰਡੀਗੜ੍ਹ ਪੰਜਾਬ ਦੇ ਕੋਲੋਂ ਖੋਹ ਰਹੇ ਹੋ। ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਆ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹ ਖੋਹ ਰਹੇ ਹੋ। ਤੁਸੀਂ ਪੰਜਾਬ ਨੂੰ ਹਿੰਦੀ ਭਾਸ਼ਾਈ ਸੂਬਾ ਬਣਾਉਣ ਲਈ ਯਤਨਸ਼ੀਲ ਹੋ। ਤੁਸੀਂ ਪੰਜਾਬੀ ਸੂਬਾ ਬਣਾਉਣ ਦੀ ਅਸਲ ਭਾਵਨਾ ਦੇ ਦੁਸ਼ਮਣ ਹੋ। ਤੁਸੀਂ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਤੋਂ ਇਨਕਾਰੀ ਹੋ। ਤੁਸੀਂ ਸਿੱਖਾਂ ਨੂੰ ਹਿੰਦੂ ਕਹਿੰਦੇ ਹੋ। ਤੁਸੀਂ ਪੰਜਾਬ ਦੇ ਵਿੱਚ ਗੈਰ ਪੰਜਾਬੀ ਲੋਕਾਂ ਦੀ ਇੰਨੀ ਕੁ ਆਬਾਦੀ ਕਰ ਦੇਣੀ ਚਾਹੁੰਦੇ ਹੋ ਕਿ ਪੰਜਾਬ ਦੇ ਅਸਲ ਵਾਸੀ ਇਸ ਸੂਬੇ 'ਚ ਘੱਟ ਗਿਣਤੀ ਹੋ ਜਾਣ। ਤੁਸੀਂ ਪੰਜਾਬ ਨੂੰ ਇਹੋ ਜਿਹਾ ਮਾਹੌਲ ਸਿਰਜ ਦੇਣਾ ਚਾਹੁੰਦੇ ਹੋ ਜਿੱਥੇ ਹਰੇਕ ਸਿੱਖ ਸਿੱਖੀ ਨੂੰ ਤਿਆਗ ਜਾਵੇ ਤੇ ਡੇਰਿਆਂ ਦਾ, ਦੇਹਧਾਰੀ ਗੁਰੂ ਡੰਮ ਦਾ, ਸਾਧ ਡੰਮ ਦਾ ਇੱਕ ਇਹੋ ਜਿਹਾ ਮਕੜ ਜਾਲ ਜਿਹੜਾ ਹੈਗਾ ਉਹ ਬਣਾਇਆ ਜਾ ਰਿਹਾ ਜਿਹਦੇ ਨਾਲ ਸਿੱਖੀ ਦੀਆਂ ਜੜ੍ਹਾਂ ਵੱਢੀਆਂ ਜਾਣ। ਇਹੋ ਜਿਹੇ ਬੇਅੰਤ ਨੁਕਤੇ, ਮੁੱਦੇ, ਮਸਲੇ ਨੇ ਜਿਨ੍ਹਾਂ ਦੇ ਉੱਤੇ ਬੀਜੇਪੀ ਨਾਲ ਸੰਬੰਧਿਤ ਸਿੱਖਾਂ ਦੀ ਇੱਕ ਬੜੀ ਜ਼ੋਰਦਾਰ ਭੂਮਿਕਾ ਬਣਦੀ ਹੈ, ਪਰ ਇਹਨਾਂ ਨੇ ਕਦੇ ਉਹ ਗੱਲ ਨਹੀਂ ਕੀਤੀ। ਨਾ ਕਦੇ ਮਨਜਿੰਦਰ ਸਰਸੇ ਨੇ ਕੀਤੀ ਆ, ਨਾ ਕਿਸੇ ਹੋਰ ਨੇ ਕਰਨੀ ਆ, ਤੇ ਨਾ ਹੀ ਇਸ ਤਰਨਜੀਤ ਸਿੰਘ ਸੰਧੂ ਨੇ ਕਰਨੀ ਆ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਮਤਾਂ ਦੇ ਰਿਹਾ। ਤੇ ਹੈਰਾਨੀ ਦੀ ਗੱਲ ਜਿਹੜੀ ਇਹ ਆ ਕਿ ਮੀਡੀਆ ਦੇ ਵਿੱਚ ਉਹਨੂੰ ਮਹਾਨ ਪੰਥਕ ਦਰਸਾਉਣ ਲਈ ਬੜੀ ਸਲੀਕੇ ਨਾਲ ਇੰਟਰਵਿਊਜ਼ ਕਰਵਾਈਆਂ ਜਾ ਰਹੀਆਂ ਨੇ। ਇੱਥੇ ਇੱਕ ਦਿਨ ਯਾਦਵਿੰਦਰ ਕਰਫਿਊ ਦੀ ਇੰਟਰਵਿਊ ਮੈਂ ਦੇਖ ਰਿਹਾ ਸੀਗਾ, ਜਦੋਂ ਉਹਨੇ ਭਾਈ ਅਮਰਤਪਾਲ ਸਿੰਘ ਨਾਲ ਇੰਟਰਵਿਊ ਕੀਤੀ। ਆਪਾਂ ਨੂੰ ਸਭ ਨੂੰ ਪਤਾ ਵੀ ਕਿਵੇਂ ਸਿੰਘ ਫਸਾਏ, ਕਿਵੇਂ ਉਹਨੇ ਇਹ ਚਾਹਿਆ ਯਾਦਵਿੰਦਰ ਸਿੰਘ ਕਰਫਿਊ ਨੇ ਕਿ ਇਸ ਭਾਈ ਅਮਰਤਪਾਲ ਸਿੰਘ ਦਾ ਮੈਂ ਆਪਦੇ ਦਰਸ਼ਕਾਂ ਦੇ ਸਾਹਮਣੇ ਜਾਂ ਇੰਡੀਆ ਦੇ ਸਾਹਮਣੇ ਪੂਰਾ ਇਹਦਾ ਭੈੜਾ ਪੱਖ ਬਣਾ ਕੇ ਪੇਸ਼ ਕਰਨਾ ਵੀ ਇਹ ਤਾਂ ਬੰਦਾ ਐਵੇਂ ਹੀ ਹੈ। ਚਲੋ ਉਹਦੇ ਉੱਤੇ ਗੁਰੂ ਦੀ ਕਿਰਪਾ ਸੀ, ਉਹਨੇ ਠੋਕ ਵਜਾ ਕੇ ਜਵਾਬ ਦਿੱਤੇ। ਇਵੇਂ ਹੀ ਇਹ ਜਿਹੜੇ ਚੈਨਲਾਂ ਵਾਲੇ ਨੇ ਲਗਾਤਾਰ ਹੁਣ ਉਹਦੀ ਜਿਵੇਂ ਕਹਿੰਦੇ ਲੋਕਾਂ 'ਚ ਇਮੇਜ ਬਿਲਡਿੰਗ, ਵੀ ਉਹਦਾ ਲੋਕਾਂ ਦੇ ਦਿਲ ਦਿਮਾਗ ਵਿੱਚ ਇੱਕ ਅਕਸ ਸਥਾਪਿਤ ਕਰਨਾ ਹੈ, ਉਹਦੇ ਲਈ ਲੱਗੇ ਹੋਏ ਨੇ ਵੀ ਤਰਨਜੀਤ ਸਿੰਘ ਸੰਧੂ ਜਿਹੜਾ ਹੈ ਉਹ ਬੜਾ ਘੈਂਟ ਬੰਦਾ। ਜੇਕਰ ਪ੍ਰੋ ਪੰਜਾਬ ਚੈਨਲ ਦੇ ਉੱਤੇ ਇੰਟਰਵਿਊ ਹੋਈ ਆ ਜਾਂ ਹੋਰ ਵੀ ਕਈ ਚੈਨਲ ਨੇ, ਇਹਨਾਂ ਤੋਂ ਇਹ ਕਰਵਾਈ ਜਾਂਦੀ ਹੈ। ਇਹਨਾਂ ਦੇ ਪਿੱਛੇ ਬਹੁਤ ਕੁਝ ਹੁੰਦਾ। ਅੱਗੇ ਸਾਡੇ ਲੋਕ ਭੋਲੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਏਜੰਸੀਆਂ ਕੀ ਹੁੰਦੀਆਂ ਨੇ। ਹੁਣ ਪਤਾ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਡਾਕਟਰ ਬੈਠਾ, ਪਤਾ ਨਹੀਂ ਇਹ ਆਈਪੀ ਦਾ ਬੰਦਾ ਆ, ਜਾਂ ਜਿਹੜਾ ਪਿੰਡ 'ਚ ਸਾਡੇ ਸਕੂਲ 'ਚ ਮਾਸਟਰ ਆਉਂਦਾ ਬੜਾ ਮਿਲਵਰਤਨ ਜਿਹਾ ਰੱਖਦਾ, ਪਿੰਡ 'ਚ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗਿਆ ਹੋਇਆ, ਪਤਾ ਨਹੀਂ ਇਹ ਕਿਸੇ ਏਜੰਸੀ ਦਾ ਬੰਦਾ ਹੋ ਸਕਦਾ। ਸਾਡੇ ਆਲੇ ਦੁਆਲੇ ਗਲੀ ਗੁਆਂਢ 'ਚ ਜਿਹੜਾ ਦੁੱਧ ਵਾਲਾ, ਜਿਹਤੋਂ ਅਸੀਂ ਦੁੱਧ ਲੈਂਦੇ ਆ, ਜਾਂ ਕਰਿਆਨੇ ਦੀ ਦੁਕਾਨ ਵਾਲਾ, ਜਾਂ ਆਲੇ ਦੁਆਲੇ ਹਰ ਇੱਕ, ਕਿਉਂਕਿ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਏਜੰਸੀਆਂ ਬਾਰੇ, ਏਜੰਸੀਆਂ ਦੇ ਕੰਮ ਢੰਗ ਬਾਰੇ ਲੋਕਾਂ ਨੂੰ ਬੜਾ ਚੰਗੀ ਤਰ੍ਹਾਂ ਸਮਝ ਲੱਗ ਗਈ। ਤੋ ਇਸ ਕਰਕੇ ਇਹ ਜਿਹੜਾ ਕਿਸੇ ਬੰਦੇ ਨੂੰ ਜਿਹੜਾ ਕਿ ਇੱਥੇ ਪੰਜਾਬ ਦੇ ਵਿੱਚ ਆ ਕੇ ਹੁਣ MP ਬਣਨ ਦੇ ਚੱਕਰਾਂ ਵਿੱਚ ਆ ਬੀਜੇਪੀ ਵੱਲੋਂ, ਉਹਦੇ ਹੱਕ ਵਿੱਚ ਮਾਹੌਲ ਸਿਰਜਣ ਲਈ ਇਹ ਜਿਹੜੇ ਚੈਨਲਾਂ ਨੂੰ ਜਾਂ ਇਹਨਾਂ ਬੰਦਿਆਂ ਨੂੰ ਜਦੋਂ ਵਰਤਿਆ ਜਾਂਦਾ ਤਾਂ ਵਰਤੇ ਜਾਣ ਪਿੱਛੇ ਵੀ ਬੜਾ ਕੁਝ ਹੁੰਦਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਰਾਗੜ੍ਹੀ ਕੋਲੇ ਮੋਰਚਾ ਲੱਗਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਡਿਬਰੂਗੜ੍ਹ ਵਾਲੇ ਸਿੰਘਾਂ ਦੀ ਭੁੱਖ ਹੜਤਾਲ ਦੀ ਹਮਾਇਤ ਵਿੱਚ, ਉਹਦੇ ਬਾਰੇ ਜਦੋਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ, ਉਦੋਂ ਇੱਕ ਕਿਉਂਕਿ ਮੋਰਚੇ ਦੇ ਵਿੱਚ ਐਤਵਾਰ ਨੂੰ ਵੱਡਾ ਪ੍ਰੋਗਰਾਮ ਉੱਥੇ ਹੋਣਾ ਸੀ, ਤੇ ਸਾਡੀ ਇਹ ਬੜੀ ਇੱਛਾ ਹੈ ਮਨ ਦੀ ਕਿ ਉਹ ਬਹੁਤ ਧੜੱਲੇ ਵਾਲਾ ਇੱਕ ਵੱਡਾ ਠੋਸ ਰਣਨੀਤੀ ਦੇਣ ਵਾਲਾ ਐਤਵਾਰ ਦਾ ਦਿਨ ਹੋ ਨਿਬੜਦਾ, ਪਰ ਉਵੇਂ ਦਾ ਕੁਛ ਨਿਕਲਿਆ ਨਹੀਂ। ਉਦੋਂ ਜਦੋਂ ਅਸੀਂ ਪਹਿਲਾਂ ਇਸ ਪ੍ਰੋਗਰਾਮ ਤੋਂ ਪਹਿਲਾਂ
ਆਪਦਾ ਦੁੱਖ ਆਪਦਾ ਢਿੱਡ ਹਲਕਾ ਕਰਦੇ ਸੀ ਸੰਗਤਾਂ ਨਾਲ। ਉਹਦੇ ਪਿੱਛੇ ਇਹੀ ਸੀ ਵੀ ਇਹ ਹੋ ਹੀ ਨਹੀਂ ਸਕਦਾ ਵੀ ਇਸ ਮੋਰਚੇ ਦੇ ਵਿੱਚ ਘੁਸਪੈਠ ਕਰਨ ਲਈ ਏਜੰਸੀਆਂ ਜਿਹੜੀਆਂ ਨੇ ਆਪਦੇ ਬੰਦਿਆਂ ਰਾਹੀਂ ਕੋਈ ਖੇਡ ਨਾ ਖੇਡਣ। ਇਹ ਖਾਲਸਾ ਪੰਥ ਦੀ ਸੁਚੇਤ ਅੱਖ ਨੇ ਦੇਖਣਾ ਵੀ ਅਸੀਂ ਉਹਦੀ ਚੱਲਣ ਨਹੀਂ ਦੇਣੀ। ਏਜੰਸੀਆਂ ਇਸ ਮੌਕੇ ਸਾਡੇ ਸਾਰੇ ਅਦਾਰਿਆਂ 'ਚ ਸਾਡੇ ਸਾਰੀਆਂ ਸਰਗਰਮੀਆਂ ਦੇ ਵਿੱਚ ਦਖਲ-ਅੰਦਾਜ਼ੀ ਕਰਦੀਆਂ ਨੇ। ਕਈ ਵਾਰ ਸਾਨੂੰ ਪਤਾ ਲੱਗ ਜਾਂਦਾ, ਆਪਣੇ ਅਹਿਸਾਸ ਨੂੰ ਪਤਾ ਲੱਗ ਜਾਂਦਾ, ਕਈ ਵਾਰੀ ਨਹੀਂ ਵੀ ਪਤਾ ਲੱਗਦਾ, ਪਰ ਜਦੋਂ ਆਪਾਂ ਚੇਤੇ ਰੱਖਾਂਗੇ ਉਦੋਂ ਆਪਾਂ ਹੋਰ ਤਰੀਕੇ ਨਾਲ ਰਿਐਕਟ ਕਰਾਂਗੇ। ਹੁਣ ਇਹ ਮੋਰਚਾ ਬੜਾ ਭਖਿਆ ਹੋਇਆ ਤੇ ਮੋਰਚੇ ਦੇ ਵਿੱਚ ਉਸ ਦਿਨ ਐਤਵਾਰ ਨੂੰ ਬੜੀ ਸੰਗਤ ਨੇ ਭਖਵੀਂ ਹਾਜ਼ਰੀ ਦਿਖਾਈ, ਭਾਵੇਂ ਸਟੇਟ ਨੇ ਬੜਾ ਜ਼ੋਰ ਬੜਾ ਜ਼ਬਰ ਕੀਤਾ। ਸਟੇਟ ਦਾ ਕੰਮ ਇਸ ਵੇਲੇ ਬਹੁਤ ਨੀਚਤਾ ਤੇ ਉਤਰਿਆ ਹੈ। ਆ ਇੱਕ ਨੌਜਵਾਨ ਸਿੱਧੂ ਮੂਸੇਵਾਲਾ ਗਾਇਕ ਸੀ, ਚਲੋ ਆਪਦੇ ਉਹਦੇ ਫਾਲੋਅਰ ਜਾਂ ਉਹਦੇ ਫੈਨ ਵੀ ਹੋਣਗੇ, ਹੁੰਦੇ ਆ ਲੋਕਾਂ ਨੇ, ਖਾਸ ਤੌਰ ਤੇ ਉਹਦੇ ਕਤਲ ਤੋਂ ਬਾਅਦ ਜਾਂ ਜਦੋਂ ਉਹਦਾ ਗਾਣਾ SYL ਦੇ ਉੱਤੇ ਆਇਆ, ਬਹੁਤ ਉਹਨੂੰ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ। ਵਿਦੇਸ਼ਾਂ ਵਿੱਚ ਧੁੰਮਾਂ ਪਈਆਂ ਹੋਈਆਂ ਨੇ ਉਹਦੇ ਜਿਹੜੇ ਸਮਰਥਕ ਨੇ। ਪਾਕਿਸਤਾਨ ਦੇ ਵਿੱਚ ਉੱਥੋਂ ਦੇ ਪੰਜਾਬੀ ਭਾਈਚਾਰੇ ਨੇ ਵੀ ਬਹੁਤ ਉਹਨੂੰ ਮੁਹੱਬਤ ਕੀਤੀ ਹੈ। ਹੁਣ ਉਹਦਾ ਜਦੋਂ ਕਤਲ ਹੋ ਗਿਆ ਤੇ ਉਹਦੇ ਪਰਿਵਾਰ ਨੇ ਆਪਦੇ ਪਰਿਵਾਰ ਦੇ ਵੰਸ਼ ਨੂੰ ਅੱਗੇ ਚਲਾਉਣ ਲਈ ਮੈਡੀਕਲ ਲਾਈਨ ਦਾ ਸਹਾਰਾ ਲੈਂਦਿਆਂ IVF ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਪਰਿਵਾਰ ਨੇ। ਤੇ ਭਗਵੰਤ ਮਾਨ ਦੀ ਜਾਂ ਕੇਂਦਰ ਸਰਕਾਰ ਦੀ ਜਾਂ ਇਸ ਸਿਸਟਮ ਦੀ ਤੁਸੀਂ ਕਰੂਪਤਾ ਦੇਖੋ, ਕਰੂਰਤਾ ਦੇਖੋ। ਪਹਿਲਾਂ ਤਾਂ ਇਹਨਾਂ ਨੇ ਉਦੋਂ ਲਿਸਟ ਜਾਰੀ ਕਰਤੀ ਵੀ ਸਿੱਧੂ ਮੂਸੇਵਾਲੇ ਕੋਲੇ ਹੁਣ ਸਿਕਿਉਰਿਟੀ ਹੈ ਨਹੀਂ, ਜੇ ਤੁਸੀਂ ਮਾਰ ਸਕਦੇ ਹੋ ਕਾਤਲੋ ਮਾਰ ਲਓ। ਇਹ ਇਸ ਮੁਲਕ ਦੇ ਇਸ ਸਿਸਟਮ ਦੀ ਸਭ ਤੋਂ ਭੈੜੀ ਕਰਤੂਤ ਆ ਵੀ ਉਸ ਸਿੱਖ ਨੂੰ, ਉਸ ਚਾਹੇ ਉਹ ਕਾਂਗਰਸ ਵੱਲੋਂ ਚੋਣ ਲੜਿਆ ਸਿੱਖ ਸੀ, ਚਾਹੇ ਉਹਦੇ ਵਿੱਚੋਂ ਅਸੀਂ ਉਹਦੇ ਹੁੰਦਿਆਂ ਵੀ ਬੜੀਆਂ ਉਹਦੇ ਨਾਲ ਸਾਡੇ ਸਿੰਘ ਫਸਦੇ ਰਹੇ ਆ। ਖਾਸ ਤੌਰ ਤੇ ਜਦੋਂ ਉਹਨੇ ਮਾਈ ਭਾਗ ਕੌਰ ਵਾਲਾ ਗਾਣਾ ਗਾਇਆ, ਸਾਨੂੰ ਨਹੀਂ ਚੰਗਾ ਲੱਗਿਆ ਸੰਗਤ ਨੂੰ। ਮਾਝੇ ਦੀ ਧਰਤੀ ਉੱਤੇ ਬਾਬਾ ਬੁੱਢਾ ਜੀ ਦਾ, ਮਾਈ ਭਾਗ ਕੌਰ ਜੀ ਦਾ ਇੱਕ ਬੜਾ ਸਤਿਕਾਰ ਆ, ਸਾਰੀ ਕੌਮ 'ਚ ਹੀ ਆ, ਤੇ ਅਸੀਂ ਉਹਦਾ ਵਿਰੋਧ ਵੀ ਕੀਤਾ ਸੀ। ਪਰ ਜਿਹੜੀ ਗੱਲ ਉਹਦੀ ਗਲਤ ਆ, ਜਿੱਥੇ ਠੀਕ ਆ ਉਹ ਠੀਕ ਆ। ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਉਹਦੇ ਕਤਲ ਹੋ ਜਾਵੇ ਉਹਦਾ। ਉਹਨੇ ਤਾਂ ਜਦੋਂ ਕਰੋਨਾ ਵਾਲਾ ਚੱਕਰ ਚੱਲਿਆ ਉਦੋਂ ਵੀ ਉਹਦੀ ਜਿਹੜਾ ਉਹਦਾ ਗਾਣਾ ਸੀ ਤਾਂ ਉਹਦੀ ਭੂਮਿਕਾ ਸੀ, ਉਹ ਸਾਨੂੰ ਸੰਗਤ ਨੂੰ ਨਹੀਂ ਪਸੰਦ ਆਈ ਸੀ ਕਿ ਇਹ ਕੀ ਕਰਦਾ ਫਿਰਦਾ। ਦਿਨਕਰ ਗੁਪਤਾ ਨੇ ਤਾਂ ਆਪਦੇ ਟਵਿੱਟਰ ਹੈਂਡਲਰ ਤੋਂ ਉਹਦਾ ਗਾਣਾ ਜਿਹਾ ਸੀ ਜਿਹੜਾ ਗੁਰਬਖਸ਼ ਗਵਾਚਾ, ਉਹ ਚਲਾਇਆ ਸੀ, ਪਰ ਉਹ ਚਲੋ ਅਲੱਗ ਨੇ ਗੱਲ। ਹੁਣ ਜਿਹੜਾ ਸਿੱਧੂ ਮੂਸੇਵਾਲਾ ਹੈ, ਉਹਦੇ ਪਰਿਵਾਰ ਨਾਲ ਪਤਾ ਨਹੀਂ ਵੀ ਕੀ ਬੈਰ ਆ, ਬਾਅਦ ਹੀ ਪੈ ਗਿਆ ਭਗਵੰਤ ਮਾਨ ਜਾਂ ਇਹਦੀ ਸਰਕਾਰ। ਉਦੋਂ ਲਿਸਟ ਜਾਰੀ ਕਰਤੀ ਕਾਤਲਾਂ ਨੂੰ, ਇੱਕ ਹਿੰਟ ਡ੍ਰੌਪ ਕਰਤਾ ਵੀ ਭਾਈ ਤੁਹਾਡੇ ਤੋਂ ਜੇ ਕਤਲ ਕਰਦਾ ਤਾਂ ਕਰ ਲਓ। ਹੋ ਗਿਆ ਕਤਲ। ਉਸ ਤੋਂ ਬਾਅਦ ਕਾਤਲਾਂ ਨੂੰ ਫੜਨ ਲਈ, ਕਾਤਲਾਂ ਦੀ ਘੇਰਾਬੰਦੀ ਕਰਨ ਲਈ ਕੋਈ ਉਚੇਤ ਨਹੀਂ। ਉਲਟਾ ਇੱਕ ਤਾਂ ਕਾਤਲ ਟੋਲੇ ਵਿੱਚੋਂ ਜਦੋਂ ਬਾਅਦ ਚ ਰਿਮਾਂਡ ਤੇ ਗਿਆ ਤੇ ਉਹ CI ਸਟਾਫ ਵਾਲੇ ਨਾਲ ਉਹਦੀ ਇੰਨੀ ਆੜੀ ਪਈ ਵੀ ਉਹ ਲੈ ਕੇ ਤਿੱਤਰ ਹੋ ਗਿਆ। ਉਹ ਵੀ ਬਾਅਦ ਚਲੋਂ ਫੜਿਆ ਗਿਆ, ਉਹ ਦੀਪਕ ਢਿੱਲੋਂ, ਪਤਾ ਨਹੀਂ ਕੀ ਦੀਪਕ ਪਿੰਟੂ ਕੀ ਉਹਨੂੰ ਕਹਿੰਦੇ ਆ। ਤਾਂ ਜਿਹੜਾ ਸਟੇਟ ਦਾ ਸਿਸਟਮ ਆ, ਜਿਵੇਂ ਬਦਮਾਸ਼ਾਂ ਨਾਲ ਮੇਲ ਮਿਲਾਪ ਚੱਲ ਰਿਹਾ ਤੇ ਜਿਵੇਂ ਇਹ ਸਾਰਾ ਸਿਸਟਮ ਆ, ਉਹ ਸਾਫ਼ ਦਿਖ ਰਿਹਾ ਹੈਗਾ ਵੀ ਜਿੱਦਣ ਇਸ ਕੇਸ ਦਾ ਫੈਸਲਾ ਹੋਣਾ ਹੈ, ਸਾਰੇ ਦੋਸ਼ੀ ਅਦਾਲਤ ਨੂੰ ਬਰੀ ਕਰਨੇ ਪੈਣੇ ਆ। ਤੇ ਜਿਨ੍ਹਾਂ ਨੂੰ ਇੱਥੇ ਬਾਰਡਰ ਵਾਲੇ ਪਾਸੇ, ਅਟਾਰੀ ਵਾਲੇ ਪਾਸੇ, ਉਦੋਂ ਹੁਸ਼ਿਆਰਨਗਰ ਵਾਲੇ ਪਾਸੇ ਨੂੰ ਮੁਕਾਬਲੇ ਵਿੱਚ 2 ਦੋਸ਼ੀ ਮਾਰੇ ਗਏ ਸੀ। ਤੇ ਦੇਖ ਲਿਓ ਤੁਸੀਂ, ਜਿੱਦਣ ਇਸ ਕੇਸ ਦਾ ਫੈਸਲਾ ਹੋਣਾ, ਜਦੋਂ ਸਾਰੇ ਦੋਸ਼ੀ ਬਰੀ ਹੋਣੇ ਆ, ਉਦੋਂ ਉਹਨਾਂ ਦੇ ਪਰਿਵਾਰਾਂ ਨੇ ਵੀ ਕਹਿਣਾ ਵੀ ਕਾਹਨੂੰ ਉਹਨਾਂ ਨੇ ਮੁਕਾਬਲਾ ਕਰਨਾ ਸੀ, ਜੇ ਫੜੇ ਜਾਂਦੇ ਸਰੈਂਡਰ ਕਰ ਦਿੰਦੇ, ਜਿਵੇਂ ਬਾਕੀ ਬਰੀ ਹੋਏ ਆਈ ਸਾਡੇ ਮੁੰਡੇ ਬਰੀ ਹੋ ਜਾਣੇ ਸੀ। ਇਹ ਸਾਫ਼ ਦਿਖ ਰਿਹਾ ਬਈ ਪੰਜਾਬ ਦੀ ਸਰਕਾਰ ਉਹਨਾਂ ਕਾਤਲਾਂ ਨੂੰ ਬਚਾਉਣ ਤੇ ਤੁਲੀ ਹੋਈ। ਪਹਿਲਾਂ ਮਰਵਾਉਣ ਦਾ ਮਾਹੌਲ ਤਿਆਰ ਕੀਤਾ, ਮਰਵਾਉਣ ਤੋਂ ਬਾਅਦ ਉਹਨਾਂ ਕਾਤਲਾਂ ਨੂੰ ਬਚਾਉਣ ਦਾ ਵੀ ਪੂਰਾ ਜਗਾੜ ਜਿਹੜਾ ਹੈਗਾ ਸਰਕਾਰ ਕਰ ਰਹੀ ਹੈ। ਕਿਉਂ ਕਰ ਰਹੀ ਹੈ? ਹੁਣ
ਆ ਨਵਾਂ ਪੰਗਾ ਸਾਹਮਣੇ ਆ ਗਿਆ। ਉਹਦੇ ਪਿਤਾ ਨੇ, ਸਿੱਧੂ ਮੂਸੇਵਾਲੇ ਦੇ ਨੇ, ਇਹ ਗੱਲ ਆਖੀ ਆ ਕਿ ਸਰਕਾਰ ਦੇ ਅਧਿਕਾਰੀ ਲਗਾਤਾਰ ਮੇਰੇ ਕੋਲ ਆ ਰਹੇ ਨੇ ਤੇ ਮੈਥੋਂ ਨਵ ਜਨਮੇ ਬੱਚੇ ਦੇ ਡਾਕੂਮੈਂਟ ਮੰਗ ਰਹੇ ਵੀ ਮੈਂ ਕਾਨੂੰਨ ਦੀ ਕਦਰ ਕਰਦਾ ਹਾਂ, ਮੈਂ ਕਦੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ, ਮੈਂ ਸਾਰੇ ਡਾਕੂਮੈਂਟ ਕਹਿੰਦਾ ਦਿਖਾ ਰਿਹਾ, ਪਰ ਲਗਾਤਾਰ ਅਜੇ ਅਸੀਂ 2-3 ਦਿਨ ਹੋਏ ਆ ਬੱਚਾ ਸਾਡੇ ਘਰ ਚ ਆਇਆ, ਸਾਰੀ ਦੁਨੀਆ ਭਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ, ਸਾਨੂੰ ਵੀ ਤਸੱਲੀ ਹੋਈ ਆ ਵੀ ਚਲੋ ਵੱਡੀ ਉਮਰ ਦੇ ਵਿੱਚ ਇੱਕ ਸਾਨੂੰ ਸਹਾਰਾ ਜ਼ਿੰਦਗੀ ਦਾ ਬੱਚਾ ਦਾ ਮਿਲ ਗਿਆ। ਪਰ ਦੇਖੋ ਤੁਸੀਂ ਕਿ ਬਲਕੌਰ ਸਿੰਘ ਸਿੱਧੂ ਜਾਂ ਉਹਨਾਂ ਦੇ ਪਰਿਵਾਰ ਨੂੰ ਇਸ ਵੇਲੇ ਕਿੰਨਾ ਸੰਤਾਪ ਦਿੱਤਾ ਜਾ ਰਿਹਾ ਕਿ ਸਰਕਾਰ ਕਹਿੰਦੀ ਆ ਕਿ ਜੀ ਤੁਸੀਂ ਇਹ ਗਲਤ ਕੀਤਾ, ਕੋਈ ਨਾ ਕੋਈ ਮੁਕੱਦਮਾ ਬਣਾਉਣਗੇ, ਸਾਫ਼ ਦਿਖ ਰਿਹਾ। ਗੱਲ ਇਹ ਆ ਵੀ ਜਦੋਂ ਕਿਸੇ ਬੰਦੇ ਨੂੰ ਬਚਾਉਣਾ ਹੋਵੇ ਉਦੋਂ ਇਹੀ ਸਰਕਾਰ, ਇਹੀ ਸਿਸਟਮ ਵੱਡੇ ਵੱਡੇ ਗੁਨਾਹ ਜਿਹੜੇ ਨੇ ਉਹਨਾਂ ਨੂੰ ਵੀ ਕਾਗਜ਼ ਦੀ ਕਲਮ ਦੀ ਨੋਕ ਨਾਲ ਉਹਨਾਂ ਨੂੰ ਨਿੱਕਾ ਜਿਹਾ ਬਣਾ ਕੇ ਉਹਨਾਂ ਤੋਂ ਉਹਨਾਂ ਨੂੰ ਕੱਢ ਦਿੰਦੇ ਆ, ਵਿੱਚੋਂ ਵਿੱਚ ਦੀ ਕਢਾ ਦਿਆ, ਕੋਈ ਚੱਕਰ ਨਹੀਂ, ਕੋਈ ਗੱਲ। ਇਹੀ ਸਿਸਟਮ ਜਦੋਂ ਕਿਸੇ ਦੇ ਖਿਲਾਫ ਹੁੰਦਾ ਉਦੋਂ ਫਿਰ ਨਿੱਕੀ ਜੀ ਗਲਤੀ ਵੀ ਬਹੁਤ ਵੱਡਾ ਗੁਨਾਹ ਬਣਾ ਕੇ ਉਹਨੂੰ ਟੰਗਣ ਤੇ ਲਾ। ਅਸੀਂ ਹੱਡੀ ਹੰਢਾ ਰਹੇ ਹਾਂ ਸਾਰਾ ਕੁਝ ਬਈ ਕਈ ਮਾਮਲਿਆਂ ਦੇ ਵਿੱਚ ਇਸ ਮੁਲਕ ਦਾ ਸਿਸਟਮ ਮਾਮੂਲੀ ਜੀ ਗੱਲ ਲਈ 15-15 20-20 ਸਾਲ ਜੇਲ੍ਹ ਚ ਕਟਾ ਦੂ ਬੰਦੇ ਨੂੰ, ਚਾਹੇ ਉਹ ਬੰਦਾ ਬਰੀ ਹੋ ਜੇ ਬਾਅਦ ਚ। ਤੇ ਕਈ ਇਹੋ ਜਿਹੇ ਕਾਂਡ ਨੇ ਜਿੱਥੇ ਬਹੁਤ ਬੇਰਹਿਮੀ ਨਾਲ, ਬੇਕਿਰਕੀ ਨਾਲ ਉੱਥੇ ਫਿਰ ਉਹਨਾਂ ਨੂੰ ਦਿਨਾਂ 'ਚ ਹੀ ਜ਼ਮਾਨਤਾਂ ਤੇ ਬੱਲੋ ਬੱਲੀ ਮਿੰਟੋ ਮਿੰਟੀ ਕਰੇ। ਜੇ ਕੋਈ ਹਿੰਦੂ ਹੋਵੇ ਉਹਨੂੰ ਤਾਂ ਨਜ਼ਾਰੇ ਹੀ ਬੜੇ ਨੇ। ਜਿਹੜੇ ਪਿੱਛੇ ਜੇ ਮਾਮਲੇ ਉੱਠੇ ਆਪਣੇ ਸਾਹਮਣੇ, ਸਾਧਵੀ ਪ੍ਰਗਿਆ ਵਾਲਾ ਕਾਂਡ, ਅਗਲੀ ਮੈਂਬਰ ਪਾਰਲੀਮੈਂਟ ਬਣ ਕੇ ਨਜ਼ਾਰੇ ਲੈਂਦੀ ਰਹੀ। ਤੇ ਸਾਡੀ ਕੌਮ ਦੇ ਬੱਚੇ ਜਿਹੜੇ ਨੇ ਉਹਨਾਂ ਲਈ ਰੂਲ ਹੋਰ ਨੇ। ਇਵੇਂ ਹੀ ਹੋਰ ਬੇਅੰਤ ਇਹੋ ਜਿਹੇ ਘਟਨਾਕ੍ਰਮ ਗਣਾਏ ਜਾ ਸਕਦੇ ਆ। ਪਿਛਲੇ ਦਿਨੀ ਮੈਂ ਸੰਗਤ ਨਾਲ ਸਾਂਝਾ ਕੀਤਾ ਸੀਗਾ ਵੀ ਕਿਸੇ ਨੇ ਮੈਨੂੰ ਕਤਲ ਕਰਨ ਦੀ ਧਮਕੀ ਜੀ ਦਿੱਤੀ ਹੈ। ਚਲੋ ਉਹ ਤਾਂ ਸੱਚੇ ਪਾਤਸ਼ਾਹ ਦੇ ਹੱਥ ਬਸ ਆ ਵੀ ਜਦੋਂ ਜਿਹੜੀ ਘੜੀ ਸਾਡੇ ਲਈ ਲਿਖੀ ਆ, ਜਿਵੇਂ ਮਰਨਾ ਉਵੇਂ ਮਰਨਾ। ਪਰ ਗੱਲ ਇਹ ਹੈ ਵੀ ਜਦੋਂ ਜਿਸ ਭੁਪਿੰਦਰ ਸਿੰਘ ਸੱਜਣ ਦੇ ਚੈਨਲ ਦੇ ਉੱਤੇ ਇਹ ਧਮਕੀ ਆਈ, ਉਹਨੇ ਪੁਲਿਸ ਪ੍ਰਸ਼ਾਸਨ ਨੂੰ, ਸਿਸਟਮ ਨੂੰ ਦੱਸਿਆ, ਹੁਸ਼ਿਆਰਪੁਰ ਇਨਕੁਆਇਰੀ ਸ਼ੁਰੂ ਹੋਈ। ਅੱਜ ਇਸ ਗੱਲ ਨੂੰ 10-12 ਦਿਨ ਹੋ ਗਏ, ਉਸ ਪ੍ਰੀਤ ਸੈਣੀ ਦਾ ਭੋਗ ਵੀ ਪਰਸੋਂ ਪੈ ਗਿਆ। ਪਰ ਕਮਾਲ ਦੀ ਗੱਲ ਆ ਕਿ ਪੁਲਿਸ ਨੇ ਕੱਖ ਨਹੀਂ ਕੀਤਾ। ਦੂਜੇ ਪਾਸੇ ਤੁਹਾਨੂੰ ਚੇਤਾ ਹੋਣਾ ਜਦੋਂ ਅਯੋਧਿਆ ਵਾਲਾ ਚੱਲਦਾ ਸੀ ਕੰਮ ਜਿਹਾ, ਉਦੋਂ ਯੂਪੀ ਦੇ ਇੱਕ ਹਿੰਦੂ ਨੇ ਆਪਦੇ 2 ਕਰਮਚਾਰੀ ਤਿਆਰ ਕਰ ਲਏ ਸਾਥੀ, ਉਹਨਾਂ ਨੇ ਮੁਸਲਮਾਨਾਂ ਦੀ ਨਾਂ ਵਾਲੇ ਫੇਸਬੁੱਕ ਅਜੇ ਆਪਣੇ ਆਈਡੀ ਬਣਾ ਕੇ ਵੀ ਇਸ ਦਾ ਮੁਸਲਮਾਨਾਂ ਵਜੋਂ ਧਮਕੀਆਂ ਦਿੱਤੀਆਂ, ਜ਼ਬੈਰ ਜਬੂਰ ਜਾਂ ਨਾਂ ਰੱਖ ਕੇ। ਤੇ ਉਹ ਫਿਰ ਜਦੋਂ ਉਹਦੇ ਇਨਕੁਆਇਰੀ ਚੱਲੀ ਤਾਂ ਉਹ ਮਿੰਟੋ ਸਕਿੰਟੀ ਫੜੇ ਗਏ ਬੰਦੇ, ਉਹ ਹਿੰਦੂ ਨਿਕਲੇ। ਉਹ ਖਬਰ ਬੜੀ ਚਰਚਾ 'ਚ ਆਈ ਸੀ ਵੀ ਮੁਸਲਮਾਨ ਦਰਸਾ ਕੇ ਆਪਦੇ ਆਪ ਨੂੰ ਇਹਨਾਂ ਨੇ, ਹਿੰਦੂਆਂ ਨੇ ਕਿਵੇਂ ਇਹਨਾਂ ਮੁੰਡਿਆਂ ਨੇ ਧਮਕੀ ਦਿੱਤੀ। ਗੱਲ ਉਹਦੇ 'ਚ ਨੁਕਤਾ ਜਿਹੜਾ ਆਪਣੇ ਕੰਮ ਦਾ ਉਹ ਇਹ ਆ ਵੀ ਹਿੰਦੂ ਹੋਣ ਦਾ ਫਾਇਦਾ ਦੇਖੋ ਕਿੰਨਾ। ਉਹ ਸਕਿੰਟੋ ਸਕਿੰਟ ਵੀ ਹਿੰਦੂ ਨੂੰ ਧਮਕੀ ਦੇ, ਫਿਰ ਉਹ ਤਾਂ ਗਾਹਾਂ ਗੜਬੜ ਸੀ ਵੀ ਹਿੰਦੂ ਹੀ ਨਿਕਲਿਆ, ਪਰ ਮਿੰਟੋ ਮਿੰਟੀ ਸਾਰੀ ਗੱਲ ਨੰਗੀ ਹੋ। ਜਾਣੀ ਕਿ ਜਦੋਂ ਉਹ ਧਮਕੀ ਆਈ ਆ, ਉਹ ਨਾਲ ਦੀ ਨਾਲ ਇੱਕੋ ਦਿਨ ਹੀ ਖਬਰ ਆਈ ਆ ਵੀ ਇਹਨੂੰ ਧਮਕੀ ਦਿੱਤੀ ਤੇ ਬੰਦੇ ਫੜੇ। ਤੇ ਸਾਡੇ ਮਾਮਲੇ 'ਚ ਕਿਉਂਕਿ ਅਸੀਂ ਸਿੱਖਾਂ ਦੇ ਬੱਚੇ, ਅਸੀਂ ਸਿੱਖ ਵਾਂ, ਸਾਡੇ ਨਾਲ ਨਹੀਂ ਹੁੰਦਾ। ਇਵੇਂ ਹੀ ਮੇਰੇ ਬਾਰੇ ਸਟੇਟ ਬੜੀ ਸੁਚੇਤ ਰਹਿੰਦੀ ਆ ਵੀ ਇਹਨੂੰ ਕਿਸੇ ਚੱਕਰ 'ਚ ਉਲਝਾਈਏ, ਇਹਨੂੰ ਕਿਸੇ ਤਰੀਕੇ ਨਾਲ ਗੱਲ 'ਚ ਲਈਏ, ਤੇ ਜਦੋਂ ਇਹ ਆਵੇ ਤਾਂ ਫਿਰ ਇਹਨੂੰ ਕਹੀਏ ਵੀ ਤੂੰ ਬੜਾ ਖਾਲਿਸਤਾਨ ਦੀ ਗੱਲ ਕਰਦਾ ਤੇ ਤੂੰ ਮਰਿਆ ਹੀ ਚੰਗਾ। ਹੁਣ ਅਸੀਂ ਆਪਦੀ ਗੱਲ ਦੇ ਉੱਤੇ ਅਡੋਰ ਖੜੇ ਆ ਤੇ ਸਾਨੂੰ ਪਤਾ ਕਿ ਸਾਡੀ ਕੌਮ ਦਾ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਸਿਸਟਮ ਕਹਿੰਦਾ ਤੁਹਾਡੀਆਂ ਨਿਰਕੜੀਆਂ ਕਢਾਉਣੀਆਂ। ਚਲੋ ਸਾਡੇ ਵਰਗਿਆਂ ਨਾਲ ਜੋ ਵਾਪਰਦਾ ਉਹਦੀ ਅਲੱਗ ਕਹਾਣੀ ਆ, ਪਰ ਆ ਸਿੱਧੂ ਮੂਸੇਵਾਲੇ ਵਰਗੇ ਜਿਨ੍ਹਾਂ ਨੇ ਆਪਾਂ ਜਿਹੜੀਆਂ ਪਹਿਲਾਂ ਗੱਲਾਂ ਕਰਕੇ ਹਟਿਆ ਕਿ ਦਿਨਕਰ ਗੁਪਤਾ DGP ਸੀ, ਹੁਣ ਰਾਹ ਦਾ ਹੈੱਡ ਵਾ।
ਉਹਨੇ ਆਪਦੇ ਟਵਿੱਟਰ ਹੈਂਡਲਰ ਤੋਂ ਗਾਣਾ ਜਿਹਾ ਇਹਦਾ ਪਾਇਆ ਸੀ। ਕਾਂਗਰਸ ਦਾ ਅਗਲਾ MLA ਦੀ ਚੋਣ ਲੜ ਚੁੱਕਿਆ ਬੰਦਾ, ਉਹਨੂੰ ਵੀ ਮਰਵਾਤਾ ਇਸ ਸਿਸਟਮ ਨੇ। ਕੋਈ ਉਹਦੇ ਨਾਲ ਉਹ ਨਹੀਂ ਰੱਖੀ ਗੱਲ। ਹੁਣ ਉਹਦੇ ਪਰਿਵਾਰ ਦੇ ਮਗਰ ਪਏ ਹੋਏ ਨੇ, ਇਹੀ ਸਿਸਟਮ ਪਿਆ ਹੋਇਆ। ਜੇ ਉਹਦੀ ਗੱਲ ਨੂੰ ਲੰਘਾਉਣਾ ਹੋਵੇ ਨਾ, ਲੰਘਾ ਸਕਦੇ ਆ, ਵੀ ਕੋਈ ਚੱਕਰ ਨਹੀਂ, ਏਡੀ ਕਿੱਡੀ ਕੱਗ ਲੱਗ ਗਈ ਇੱਥੇ ਜੇ ਕੋਈ ਗੱਲ ਗੜਬੜ ਹੋਵੇ। ਪਰ ਪਤਾ ਲੱਗਿਆ ਵੀ ਉਹ ਕਹਿੰਦੇ ਆ ਕਿ ਜੀ 50 ਸਾਲ ਦੀ ਉਮਰ ਤੱਕ ਹੀ ਕੋਈ ਔਰਤ ਜਿਹੜੀ ਆ ਉਹ IVF ਦਾ ਸਹਾਰਾ ਲੈ ਕੇ ਬੱਚੇ ਨੂੰ ਮਤਲਬ ਜਨਮ ਦੇ ਸਕਦੀ ਆ, ਵੀ ਇਸ ਦੀ ਉਮਰ ਜ਼ਿਆਦਾ ਹੈਗੀ ਮਾਤਾ ਦੀ। ਏਦਾਂ ਦੀ ਕੁੰਡੀ ਕੱਢ ਕੇ ਉਹਨੂੰ ਹਲਕਾਨ ਕਰਨਗੇ, ਪਰਚਾ ਪੁਰਚਾ ਬਣਾਉਣਗੇ। ਤੇ ਇਹੀ ਕੰਮ ਜੇ ਕਿਸੇ ਹੋਰ ਨੇ ਕਰਾਇਆ ਹੁੰਦਾ, ਕੀਤਾ ਹੁੰਦਾ, ਸ਼ਾਇਦ ਉਧਰ ਨੂੰ ਗੱਲ ਨਾ ਜਾਂਦੀ, ਜੇ ਕੋਈ ਹਿੰਦੂ ਹੁੰਦਾ। ਮੈਂ ਤਾਂ ਇਹ ਗੱਲ ਇੱਥੇ ਆਮ ਕਹਿਣਾ ਵੀ ਜੇ ਅਕਾਲ ਤਖਤ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਵੀ ਕਿਸੇ ਚਾਹੇ ਗੋਲ ਗੱਫਿਆਂ ਦੀ ਰੇਹੜੀ ਲਾਉਣ ਵਾਲੇ ਲਾਲੇ ਦਾ ਫੋਨ ਚਲੇ ਜਾਵੇ ਵੀ ਸ਼ਰਮਾ ਜੀ ਬੋਲ ਰਹਾ ਹੂੰ, ਇਹ ਉੱਠ ਕੇ ਖੜੇ ਹੋ ਜਾਂਦੇ ਹੋਣਗੇ ਵੀ ਕਿਸੇ ਕਹਿੰਦੇ DGP ਦਾ ਫੋਨ ਆ ਗਿਆ। ਇਵੇਂ ਹੀ ਆ ਸਿੱਖ ਅਫਸਰ ਨੇ ਜਿਹੜੇ, ਇਹਨਾਂ ਦਾ ਹਾਲ ਆ, ਕਿਉਂਕਿ ਹਿੰਦੂਆਂ ਦਾ ਮੁਲਕ ਆ, ਹਿੰਦੂਆਂ ਦੀ ਚੜ੍ਹਾਈ ਹੈ। ਪਰ ਸਿੱਖ ਜਿਹੜਾ ਹੈ ਉਹ ਕੋਈ ਕਹਿੰਦਾ ਕਹਾਉਂਦਾ ਹੋਵੇ, ਉਹਦੀ ਵੀ ਕੋਈ ਸੁਣਵਾਈ ਨਹੀਂ, ਉਹਦੀ ਕੋਈ ਕਦਰ ਨਹੀਂ। ਉਹਨੂੰ ਦਰਸਾਇਆ ਜਾਂਦਾ ਵੀ ਸਿੱਖਾਂ ਦਾ ਮੁੰਡਾ, ਤੇ ਫਿਰ ਇਹੀ ਕੁਝ ਹੋਣਾ। ਇਹ ਗੱਲ ਤੁਸੀਂ ਇਹ ਦੇਖ ਲਓ ਵੀ ਸਾਡੇ ਇਸ਼ਟ ਦੀ ਬੇਅਦਬੀ ਦਾ ਮਸਲਾ। 2 ਘਟਨਾਵਾਂ ਨੇ ਜਿਨ੍ਹਾਂ ਤੋਂ ਆਪਾਂ, ਜਦੋਂ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਮੋਰਚੇ ਮੌਕੇ ਬੇਅਦਬੀ ਕਰਨ ਵਾਲਾ ਤਰਨਤਾਰਨ ਏਰੀਏ ਦਾ ਲਖਵੀਰ ਉਰਫ ਟੀਟੂ ਉਹਦਾ ਨਾਂ ਸੀ, ਚੀਮਾ ਪਿੰਡ ਸੀ ਇੱਥੇ, ਚੀਮਾ ਖੁਰਦ, ਉੱਥੇ ਜਦੋਂ ਉਹਦਾ ਕਤਲ ਹੋਇਆ, ਸਾਰਿਆਂ ਨੂੰ ਪਤਾ, ਉਹ ਸਿੰਘ ਫੜੇ ਵੀ ਗਏ, ਚੱਲਦਾ ਕੇਸ ਅਜੇ ਜੇਲ੍ਹ 'ਚ ਨੇ। ਪਰ ਉਸ ਮੌਕੇ ਇੱਕ ਨਾਂ ਬੜਾ ਉੱਭਰਿਆ ਸੀ ਕਿ ਜੀ ਉਹਦੇ ਨਾਲ ਉਹਦੀ ਗੱਲਬਾਤ ਚੱਲਦੀ ਰਹੀ, ਉਹੀ ਉਹਨੂੰ ਉੱਪਰਦਾ ਕਰਕੇ ਆਇਆ ਉੱਥੇ। ਉਸ ਸ਼ਖਸ ਦੇ ਬਾਰੇ ਸਰਕਾਰ ਨੇ ਕਦੇ ਨਹੀਂ ਦੱਸਿਆ ਵੀ ਉਹ ਕੌਣ ਸੀ, ਉਹ ਕਿਹਨੇ ਕਰਾਇਆ, ਕੀ ਕਹਾਣੀ ਹੋਈ, ਜਦੋਂ ਕਿ ਸਾਰਾ ਮੀਡੀਆ ਵੀ ਪਿੱਟਦਾ ਸੀ ਕਿ ਜਿਹੜੇ ਬੰਦੇ ਨੇ ਇਹ ਸਾਰੀ ਕਰਤੂਤ ਕਰਵਾਈ ਲੱਗਦੀ ਆ, ਉਹਦੇ ਵੱਲ ਧਿਆਨ ਦੇਣ ਦੀ ਲੋੜ ਆ। ਦੂਜੀ ਆ ਫਗਵਾੜੇ, ਮਹੀਨਾ ਡੇਢ ਮਹੀਨਾ ਹੋਇਆ, ਇੱਕ ਕਤਲ ਹੋਇਆ ਜੀ, ਤੇ ਬੇਅਦਬੀ ਦੇ ਚੱਕਰ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਉਸ ਦੁਸ਼ਟ ਨੂੰ, ਉਸ ਮਾੜੇ ਬੰਦੇ ਨੂੰ, ਜਿਹਦੇ ਉੱਤੇ ਉਹਨੂੰ ਇਹ ਲੱਗਦਾ ਸੀ ਵੀ ਬੇਅਦਬੀ ਕੀਤੀ ਹੈ ਜਾਂ ਕਰਨ ਆਇਆ, ਉਹਦਾ ਕੰਮ ਕਰ। ਚਲੋ ਉਹ ਕਾਨੂੰਨ ਅਨੁਸਾਰ ਕਾਰਵਾਈ ਚੱਲਦੀ ਆ, ਉਹਦਾ ਕੀ ਹੋਣਾ ਹਵਾਣਾ ਉਹ ਇੱਕ ਅਲੱਗ ਚੱਕਰ ਆ। ਪਰ ਤੁਹਾਨੂੰ ਸਾਰਿਆਂ ਨੂੰ ਚੇਤਾ ਹੋਣਾ ਜਿਹੜੀ ਵੀਡੀਓ ਆਪਾਂ ਸਾਰਿਆਂ ਨੇ ਦੇਖੀ ਆ, ਜਿਹਦੇ ਵਿੱਚ ਉਹ ਬੰਦਾ ਜਿਹੜਾ ਬੇਅਦਬੀ ਦੇ ਦੋਸ਼ ਤਹਿਤ ਕਤਲ ਹੋਇਆ ਹੈ, ਉਹ ਕਿਸੇ ਸੁੱਖੀ ਸਾਖੀ ਦਾ ਨਾਂ ਲੈਂਦਾ ਸੀ। ਆਪਾਂ ਕਦੇ ਸੁਣਿਆ ਬਾਅਦ 'ਚ ਵੀ ਸੁੱਖੀ ਨੂੰ ਪੁਲਿਸ ਨੇ ਫੜਿਆ ਹੋਵੇ ਜਾਂ ਸੁੱਖੀ ਦੀ ਕੋਈ ਗੱਲ ਹੋਈ ਹੋਵੇ? ਫੜਦਾ ਵੀ ਹੈ ਨਹੀਂ। ਹੁਣ ਸ਼ਰੇਆਮ ਇਹਨਾਂ 2 ਘਟਨਾਵਾਂ 'ਚ 2 ਵਿਅਕਤੀਆਂ ਦਾ ਜ਼ਿਕਰ ਆ ਜਿਨ੍ਹਾਂ ਨੇ ਇਹ ਕੰਮ ਵਿੱਚ ਪਿੱਛੇ ਰਹਿ ਕੇ ਕੋਈ ਰੋਲ ਪਲੇ ਕੀਤਾ। ਇਵੇਂ ਹੀ ਜਿੰਨੇ ਬੇਅਦਬੀ ਦੇ ਕਾਂਡ ਜਿਨ੍ਹਾਂ 'ਚ ਦੋਸ਼ੀ ਫੜੇ ਗਏ ਆ, ਉਹਨਾਂ 'ਚ ਕਦੇ ਨਹੀਂ ਹੋ ਸਕਿਆ ਬਈ ਉਸ ਪਾਪੀ ਤੋਂ ਅੱਗੇ ਕਿਸੇ ਨੂੰ ਫੜਿਆ ਹੋਵੇ ਵੀ ਤੂੰ ਕਿਹਦੇ ਕਹਿਣ ਤੇ ਕੀਤਾ। ਹੁਣ ਆਹ ਪ੍ਰਦੀਪ ਕਲੇਰ ਨੇ ਸ਼ਰੇਆਮ ਅਦਾਲਤ ਵਿੱਚ ਕਹਿਤਾ ਵੀ ਹਨੀਪ੍ਰੀਤ ਨੇ ਤੇ ਸਰਸੇ ਦੇ ਡੇਰੇ ਦੇ ਮੁਖੀ ਨੇ ਕਿਹਾ ਸੀ ਵੀ ਬਰਗਾੜੀ 'ਚ ਆਪਾਂ ਕੰਮ ਕਰਨਾ, ਪਰ ਆਪਾਂ ਨੂੰ ਗਰੰਟੀ ਆ ਵੀ ਉਹਨੂੰ ਕੁਝ ਨਹੀਂ ਹੋਣਾ। ਸੋ ਜਿਸ ਮੁਲਕ ਵਿੱਚ ਸਿੱਖਾਂ ਦੇ ਇਸ਼ਟ ਦੀਆਂ ਬੇਅਦਬੀਆਂ ਕਰਾਉਣ ਵਾਲਿਆਂ ਦੀ ਇੰਨੀ ਰਾਖੀ ਕੀਤੀ ਜਾਂਦੀ ਹੈ, ਉਹਨੂੰ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ, ਉੱਥੇ ਸਾਡੇ ਆਮ ਸਿੱਖਾਂ ਦੇ ਹਿੱਤਾਂ ਦੀ, ਹੱਕਾਂ ਦੀ ਗੱਲ ਉੱਥੇ ਕਰਨੀ, ਇਹ ਤਾਂ ਬਿਲਕੁਲ ਹੀ ਮਤਲਬ ਆਪਾਂ ਸਿਰਫ ਇੱਕ ਦੁਨੀਆ 'ਚ ਇਹਨਾਂ ਨੂੰ ਨੰਗਾ ਕਰਨ ਲਈ ਕਹਿੰਦੇ ਆ। ਪਰ ਸਿੱਖਾਂ ਦੇ ਬਾਰੇ ਇੱਕ ਗੱਲ, ਆਪਾਂ ਸਿੱਖ ਕੌਮ ਬਾਰੇ ਆਪਾਂ ਇਸ ਗੱਲ ਤੇ ਫਖਰ ਕਰਿਆ ਕਰੀਏ ਵੀ ਕਦੇ ਸਿੱਖ ਇਉਂ ਨਹੀਂ ਪਿੱਟਦੇ ਜਿਵੇਂ ਹਿੰਦੂ ਆਪਦਾ ਸਾਰਾ ਰਾਜ ਭਾਗ ਸੱਤਾ ਸੁੱਤਾ ਜੀ ਹੋਣ ਦੇ ਬਾਵਜੂਦ ਹਾਏ ਹਿੰਦੂ ਖਤਰੇ 'ਚ ਕਰਦੇ। ਸਿੱਖ ਨਹੀਂ ਕਦੇ ਕਹਿੰਦਾ ਸਿੱਖ ਖਤਰੇ 'ਚ, ਨਾ ਸਿੱਖੀ ਖਤਰੇ 'ਚ, ਨਾ ਸਿੱਖ ਖਤਰੇ 'ਚ। ਸਿੱਖ ਨੂੰ ਪੁੱਛੋ ਕਿਸੇ ਨੂੰ ਵੀ ਕੀ ਹਾਲ ਆ, ਕਹਿੰਦਾ ਚੜ੍ਹਦੀ ਕਲਾ। ਸੋ ਖਾਲਸੇ ਦੀ ਜਿਹੜਾ ਚੜ੍ਹਦੀ ਕਲਾ ਦਾ ਅਹਿਸਾਸ ਆ, ਇਹ ਦੁਸ਼ਮਣ ਦੀ ਸਾਰੀ ਜਿਹੜੀ ਸਾਡੀ ਕੌਮ ਦੇ ਖਿਲਾਫ ਚੱਲ ਰਹੀ ਸਰਗਰਮੀ ਆ, ਜਿਹੜਾ ਉਹਨੇ ਆਪਦੇ ਵੱਲੋਂ ਹਮਲਾ ਬੋਲਿਆ ਹੋਇਆ, ਉਹਨੂੰ ਐਨ ਸਕਿੰਟ ਦੇ ਵਿੱਚ ਖੇਹ ਕਰ ਦਿੰਦਾ ਵੀ ਤੁਸੀਂ ਜਿਹੜਾ ਜ਼ੋਰ ਲਾਉਣਾ ਸੀ ਲਾ ਲਿਆ, ਅਸੀਂ ਜਿਉਂਦੇ ਤੇ ਅਸੀਂ ਜਾਗਦੇ। ਖੈਰ ਗੱਲ ਆਪਾਂ ਕਰਦੇ ਸੀ ਵੀ ਜਿਹੜਾ ਇੱਥੇ ਮੋਰਚਾ ਸਾਰਾਗੜ੍ਹੀ ਕੋਲੇ ਲੱਗਿਆ ਹੈ, ਇਹਦੇ ਵਿੱਚ ਵਿਘਨ ਪਾਉਣ ਲਈ ਉਦੋਂ ਬੜੇ ਯਤਨ ਕੀਤੇ, ਇੱਥੋਂ ਤੱਕ ਕਿ ਕੱਲ ਇੱਕ ਮੁਕੱਦਮਾ ਵੀ ਦਰਜ ਕੀਤਾ ਵਾ ਕਿ ਜੀ ਇਹਨਾਂ ਨੌਜਵਾਨਾਂ ਨੇ ਜਿਹੜੇ ਇਸ ਮੋਰਚੇ 'ਚ ਆਏ ਸੀ,
ਸਾਡੇ ਇੱਕ CID ਦੇ ਮੁਲਾਜ਼ਮ ਨੂੰ ਕੁੱਟਿਆ ਮਾਰਿਆ ਤੇ ਉਹਦਾ ਕੈਮਰਾ ਖੋਲਿਆ ਤੇ ਉਹ ਐ ਹੋ ਗਿਆ ਤੇ ਉਹ ਹੋ ਗਿਆ। ਉਹ 5-6 ਧਰਾਵਾਂ ਜਿਹੀਆਂ ਲਾ ਕੇ ਇੱਕ ਅਣਪਛਾਤੇ ਸਿੱਖਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਜਿਹੜਾ ਮੁਕੱਦਮਾ ਬਣਾਇਆ, ਉਹਦੀ ਅਸਲ ਭਾਵਨਾ ਇੰਨੀ ਕਾ ਵੀ ਬਾਕੀ ਜਦੋਂ ਹੁਣ ਕੋਈ ਆਵੇ ਉਹਨੂੰ ਡਰਾਵਾਂਗੇ ਵੀ ਤੈਨੂੰ ਉਹ ਡਰ ਪਊਗਾ ਵੀ ਜੇ ਉੱਥੇ ਗਏ ਮੋਰਚੇ 'ਚ ਤੇ ਕਿਤੇ ਪੁਲਿਸ ਨਾ ਫੜ ਲਵੇ ਵੀ ਤੂੰ ਉਹਦੇ ਨਾਲ ਕੁੱਟਣ ਵਾਲਾ ਸੀ CID ਨੂੰ। ਇਸ ਤਰੀਕੇ ਦੇ ਹੱਥ ਕੰਡੇ ਜਿਹੜੀ ਆ ਸਰਕਾਰ ਵਰਤ ਰਹੀ ਆ। ਪਰ ਇਹ ਗੱਲ ਆਪਾਂ ਜ਼ਰੂਰ ਸੋਚੀਏ ਕਿ ਇਸ ਮੋਰਚੇ ਦੇ ਜਿਹੜੇ ਰਹਿਬਰ ਸੀ, ਜਿਹੜੇ ਇਸ ਸਾਰੀ ਲੜਾਈ ਦੀ ਕਮਾਂਡ ਕਰ ਰਹੇ ਸਾਡੇ ਭਰਾ ਨੇ, ਉਹਨਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਆ ਜਿਹਦੇ ਬਾਰੇ ਅਸੀਂ ਪਿਛਲੇ ਦਿਨਾਂ 'ਚ ਆਪਦੇ ਇਸ ਪ੍ਰੋਗਰਾਮ ਰਾਹੀਂ ਅਹਿਸਾਸ ਕਰਾਉਂਦੇ ਰਹੇ ਹਾਂ ਕਿ ਭਾਈ ਲੋਕ ਆਗੂ ਜਾਂ ਜਥੇਬੰਦੀਆਂ ਜਾਂ ਲੀਡਰਸ਼ਿਪ ਉੱਥੇ ਸੁਰਖਰੂ ਹੋਣ ਲਈ ਆਉਂਦੇ ਆ ਵੀ ਜਾਓ ਤੇ ਬੋਲੋ ਤੇ ਵਧੀਆ ਜੀ ਫੋਟੋ ਕਰਾਓ, ਵਧੀਆ ਜੀ ਤਕਰੀਰ ਗਰਮਾ ਗਰਮ ਝਾੜੋ ਤੇ ਮੁੜਿਓ। ਸਾਡੇ ਲਈ ਤਾਂ ਫਾਇਦਾ ਜੇ ਇਸ ਮਕਸਦ ਨੂੰ ਪੂਰਾ ਕਰਨ ਵਾਲੀ ਕੋਈ ਗੱਲ ਵਾਪਰੇ, ਜਿਹੜੇ ਮਕਸਦ ਲਈ ਮੋਰਚਾ ਲੱਗਿਆ। ਮੋਰਚੇ ਦਾ ਮਕਸਦ ਕੀ ਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦੀ NSA ਖਤਮ ਕਰਾਈ ਜਾਵੇ ਤੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਅਜੇ ਤੱਕ ਪੰਜਾਬ ਸਰਕਾਰ, ਭਾਰਤ ਸਰਕਾਰ ਇਸ ਪਾਸੇ ਨੂੰ ਆਈ ਨਹੀਂ। ਉਲਟਾ ਅੱਜ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਪੜ੍ਹਨ ਨੂੰ ਮਿਲ ਗਈ ਹੈ ਕਿ ਪੰਜਾਬ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਅਤੇ 10 ਸਾਥੀਆਂ ਉੱਤੇ 1 ਸਾਲ ਲਈ NSA ਹੋਰ ਵਧਾ ਦਿੱਤੀ। ਹੁਣ ਹੋ ਸਕਦਾ ਕਿ ਨਵੀਂ ਗਰਾਊਂਡ ਬਣਾਈ ਹੋਵੇ, ਕਿਉਂਕਿ NSA 1 ਸਾਲ ਲਈ ਲਾਈ, ਉਹਦਾ ਖਤਮ ਹੋ ਗਿਆ। ਹੁਣ ਨਵੀਂ ਗਰਾਊਂਡ ਬਣਾ ਕੇ ਤਾਂ ਹੀ ਇਹ ਚੀਜ਼ ਹੋਏਗੀ। ਤੇ ਉੱਥੇ ਉਹਨਾਂ ਨੂੰ ਅੱਜ ਜਿੰਨੀ ਕੁ ਕਾਨੂੰਨੀ ਜਾਣਕਾਰੀ ਅਸੀਂ ਲਈ ਆ ਵੀ ਅੱਜ ਉਹਨਾਂ ਨੂੰ ਦਿਨੇ ਦੱਸਦਾ ਹੋਣਾ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਨੂੰ ਸਾਈਨ ਕਰਾ ਲਏ ਹੋਣੇ ਆ ਜੇਲ੍ਹ ਦੇ ਵਿੱਚ ਕਿ ਭਾਈ ਤੁਹਾਡੀ ਜਿਹੜੀ ਇਹ ਹੈਗੀ NSA 1 ਸਾਲ ਲਈ ਵਧਾ ਨਵੀਂ ਲਾਤੀ। ਉਹਨੂੰ ਲਾਉਣ ਲਈ ਕੀ ਉਹਨਾਂ ਨੇ ਗਰਾਊਂਡ ਬਣਾਈ ਆ ਉਹ ਤਾਂ ਪੜ੍ਹ ਕੇ ਪਤਾ ਲੱਗੂਗਾ। ਸ਼ਾਮ ਤੱਕ ਕੱਲ ਤੱਕ ਆਜੂ ਸਾਰਾ ਕੁਝ ਮੀਡੀਆ 'ਚ। ਪਰ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਰਹੇ ਹਾਂ ਕਿ ਪਿਛਲੀ ਵਾਰ NSA ਲਾਉਣ ਲੱਗਿਆਂ ਸਰਕਾਰ ਨੇ ਇਹ ਜ਼ਮੀਨ ਬਣਾਈ ਸੀ, ਗਰਾਊਂਡ ਬਣਾਈ ਸੀ ਕਿ ਜੀ ਇਹਨਾਂ ਕਰਕੇ ਅਮਨ ਕਾਨੂੰਨ ਦੀ ਹਾਲਾਤ ਜਿਹੜੀ ਆ ਉਹ ਵਿਗੜ ਰਹੀ ਆ। ਇਹ ਥਾਣਿਆਂ ਤੇ ਹਮਲੇ ਕਰਦੇ ਆ ਤੇ ਐ ਤੇ ਉਹ ਅਜੇ ਉਹਦੀ ਕਹਾਣੀ ਇਹਨਾਂ ਨੇ ਬਣਾਈ ਸੀ। ਤੇ ਅਸੀਂ ਇਸ ਪ੍ਰੋਗਰਾਮ ਰਾਹੀਂ ਬਾਰ-ਬਾਰ ਇਹ ਨੁਕਤਾ ਉਠਾਉਂਦੇ ਰਹੇ ਹਾਂ ਕਿ ਸਾਰਾਗੜ੍ਹੀ ਕੋਲ ਲੱਗੇ ਹੋਏ ਮੋਰਚੇ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਕੋਈ ਇਹੋ ਜਿਹੀ ਵਾਰਦਾਤ ਖੁਦ ਸਰਕਾਰ ਕਰਵਾ ਸਕਦੀ ਆ। ਸਾਰਾਗੜ੍ਹੀ ਮੋਰਚੇ ਵਿੱਚ ਵੀ ਗੜਬੜ ਕਰਵਾ ਸਕਦੀ ਆ ਸਰਕਾਰ, ਤਾਂ ਕਿ ਇਹ ਕਿਹਾ ਜਾ ਸਕੇ ਕਿ ਜੀ ਦੇਖ ਲਓ ਉੱਥੇ ਤਾਂ ਜੇ ਤੁਸੀਂ ਇਹਨੂੰ ਛੱਡਿਆ ਭਾਈ ਅਮਰਤਪਾਲ ਸਿੰਘ ਨੂੰ ਤੇ ਬੜੀ ਗੜਬੜ ਹੋ ਜੂ, ਅਜੇ ਤਾਂ ਛੱਡਿਆ ਨਹੀਂ, ਦੇਖੋ ਆਹ ਹੋ ਗਿਆ ਵਾਹ ਹੋ ਗਿਆ। ਆ ਜਿਹੜਾ ਮੁਕੱਦਮਾ ਬਣਾਇਆ ਮੈਨੂੰ ਤਾਂ ਲੱਗਦਾ ਇਹ ਵੀ ਇਹੀ ਦਿਖਾਉਣ ਲਈ ਕਿ ਦੇਖੋ ਜੀ ਉੱਥੇ ਤਾਂ ਸਾਡੇ CID ਵਾਲਿਆਂ ਨੂੰ ਨਹੀਂ ਬਖਸ਼ਦੇ। ਉਹ ਪਤਾ ਨਹੀਂ ਗੱਲ ਕੋਈ ਵਾਪਰੀ ਜਾਂ ਨਹੀਂ ਵਾਪਰੀ। ਅਸੀਂ ਤਾਂ ਮੰਨਦੇ ਨਹੀਂ ਵੀ ਸਿੱਖ ਨੌਜਵਾਨ ਬੜੇ ਜ਼ਿੰਮੇਵਾਰੀ ਵਾਲੇ ਨੇ, ਪ੍ਰਬੰਧਕ ਵੀ ਬੜੇ ਸਿਆਣੇ ਆ, ਕੋਈ ਇਹੋ ਜਿਹੀ ਗੱਲ ਨਹੀਂ ਵਾਪਰੀ ਹੋਣੀ। ਪਰ ਸਰਕਾਰ ਨੇ ਤਾਂ ਸਾਡੇ ਨੌਜਵਾਨਾਂ ਨੂੰ ਅੰਦਰ ਰੱਖਣ ਦੇ ਲਈ ਕਿਸੇ ਵੀ ਹਰਕਤ, ਕਿਸੇ ਵੀ ਨੀਚਤਾ ਤੱਕ ਜਾਣਾ ਹੈ। ਹੁਣ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ 1 ਸਾਲ ਲਈ ਜਿਹੜੀ ਇਹ ਵਧਾਈ ਆ NSA ਤੇ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਸ਼ਿਫਟ ਉਹਨਾਂ ਨੂੰ ਨਹੀਂ ਕੀਤਾ। ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਮੋਰਚੇ ਦੀ ਜਿਹੜੀ ਕਮਾਂਡ ਕਰਨ ਵਾਲੇ ਸਾਡੇ ਭਰਾ ਨੇ ਉਹ ਥੋੜਾ ਜਿਹਾ ਧਿਆਨ ਦੇਣ, ਤੇ ਕਈ ਸੱਜਣਾਂ ਨੂੰ ਸਾਡੀ ਗੱਲ ਤੋਂ ਚਿੜ ਆਉਂਦੀ ਸੀ, ਬੁਰਾ ਲੱਗਦਾ ਸੀ ਵੀ ਇਹ ਐ ਕਦੋਂ ਕਹਿੰਦੇ। ਪਰ ਜਿਵੇਂ ਇੱਕ ਸ਼ੇਅਰ ਆ ਕਿ ਉਹ ਤਾਂ ਚਲੋ ਜ਼ਿਆਦਾ ਵੱਡੇ ਨੇ, ਪਰ ਸ਼ੇਅਰ ਦੇ ਵਿੱਚ ਜਿਵੇਂ ਉਹਨੇ ਗੱਲ ਕਹੀ ਆ कि तू इधर उधर की बात ना कर, ये बता काफिला क्यों लुटा, मुझे राह जनों की मतलब गल नहीं हैगी, मैनू तेरी रहबरी का सवाल है। हुण जेकर मोर्चा फतेह हो जाता, जेकर भाई अमरतपाल सिंह दी NSA सरकार खत्म कर दिंदी ते डिब्रूगढ़ तो उन्हां नूं पंजाब शिफ्ट कर दिता जांदा, पर लाजमी कुछ सज्जणा ने इस गल का क्रैडिट लेना सी कि साडे करके यह गल वापरी आ। असीं बड़ी वधिया रणनीति नाल इस मोर्चे नूं फतेह कीता।
ਚੰਗੀ ਗੱਲ ਹੋਣੀ ਸੀ। ਪਰ ਅੱਜ ਜੇਕਰ ਇਹ ਮੋਰਚਾ ਕਾਮਯਾਬ ਨਹੀਂ ਹੋਇਆ ਤਾਂ ਉਹਨਾਂ ਸੱਜਣਾ ਨੂੰ ਕਹਿੰਦੇ ਹੁੰਦੇ ਆ ਨਾ ਵੀ ਜਿੱਤ ਜਿਹੜੀ ਆ ਉਹਦੇ 100 ਬਾਪੂ ਬਣ ਜਾਂਦੇ ਆ ਜਦੋਂ ਵੀ ਜਿੱਤ ਹੋ ਜਾਂਦੀ। ਤੇ ਇਦੋਂ ਉਲਟ ਵਾਲੀ ਸਥਿਤੀ ਵਿੱਚ ਹਾਰ ਜਿਹੜੀ ਆ ਉਹ ਸਦਾ ਹੀ ਯਕੀਨ ਹੁੰਦੀ। ਸੋ ਇਸ ਮੌਕੇ ਉਹ ਕੋਈ ਨਹੀਂ ਦਿਖਦਾ ਜਿਹੜਾ ਕਵੇ ਕਿ ਸਾਨੂੰ ਉਹਨਾਂ ਲੋਕਾਂ ਦੀ ਗੱਲ ਸੁਣ ਲੈਣੀ ਚਾਹੀਦੀ ਸੀ ਜਿਹੜੇ ਪਿੱਟਦੇ ਸੀ ਕਿ ਮੋਰਚੇ ਦੀ ਠੋਸ ਰਣਨੀਤੀ ਲਈ ਸਾਨੂੰ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਲੋੜ ਹੈ। ਖਾਸ ਤੌਰ ਦੇ ਉੱਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਸਾਨੂੰ ਜਿਹੜੇ ਸਾਡੀ ਕੌਮ ਦੇ ਵਿਦਵਾਨ ਨੇ, ਬੁੱਧੀਜੀਵੀ ਨੇ, ਚਿੰਤਕ ਨੇ, ਥਿੰਕ ਟੈਂਕ ਨੇ, ਉਹਨਾਂ ਦੀ ਲੋੜ ਹੈ। ਉਹ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਭਾਈ ਅਮਰਤਪਾਲ ਸਿੰਘ ਜਦੋਂ ਜੱਲੂਪੁਰ ਖੇੜੇ ਪਿੰਡ ਬੈਠਾ ਸੀ, ਜਦੋਂ ਉੱਥੇ ਉਹ ਕੌਮ ਦੀ ਸੇਵਾ ਕਰਦੇ ਸੀ, ਉਦੋਂ ਤਾਂ ਉੱਥੇ ਜੱਲੂਪੁਰ ਖੇੜੇ ਵੀ ਕਈ ਪਹੁੰਚਦੇ ਰਹੇ ਆ ਜਿਹੜੇ ਕੌਮ ਦੇ ਚਿੰਤਕ, ਵਿਦਵਾਨ ਤੇ ਬੁੱਧੀਜੀਵੀ ਲੋਕ ਨੇ। ਅੱਜ ਉਹਨਾਂ ਦੀ ਲੋੜ ਆ, ਉਹਨਾਂ ਦੀ ਲਿਆਕਤ ਦੀ, ਉਹਦੀ ਸਮਝ ਦੀ ਕੌਮ ਨੂੰ ਲੋੜ ਆ। ਉਹ ਇਸ ਮੋਰਚੇ ਨੂੰ ਸੇਧ ਦੇਣ। ਨੌਜਵਾਨਾਂ ਕੋਲੇ ਤਾਂ ਜੋਸ਼ ਆ, ਨੌਜਵਾਨਾਂ ਨੂੰ ਕੀ ਦੋਸ਼ ਦੇਣਾ, ਉਹਨਾਂ ਨੂੰ ਤਾਂ ਜਿਵੇਂ ਕੋਈ ਗਾਈਡ ਕਰ ਦੂਗਾ ਉਵੇਂ ਦਾ ਉਹ ਕਰ ਲੈਣਗੇ। ਮੈਂ ਇਹ ਗੱਲ ਇਸ ਕਰਕੇ ਵੀ ਕਹਿਣੀ ਚਾਹੁੰਦਾ ਕਿ ਖਾੜਕੂ ਸੰਘਰਸ਼ ਦੇ ਬਾਰੇ ਖੰਭੇ ਜਿੱਡੇ ਜਿੱਡੇ ਲੇਖ ਤੇ 5-5 ਕਿਲੋ ਭਾਰੀਆਂ ਕਿਤਾਬਾਂ ਲਿਖਣ ਵਾਲੇ ਸਾਡੇ ਵਿਦਵਾਨਾਂ ਨੇ ਬੜਾ ਦੋਸ਼ ਲਾਇਆ ਕਿ ਜੀ ਇਹ ਆਪ ਹੁਦਰਾਪਣ ਆ ਗਿਆ ਸੀ ਲਹਿਰ 'ਚ, ਆਹ ਗਲਤੀ ਕੀਤੀ, ਉਹ ਗਲਤੀ ਕੀਤੀ, ਸਿਰ ਮੱਥੇ ਜੀ ਸਾਰਾ ਕੁਝ। ਪਰ ਇਹ ਵੀ ਗੱਲ ਹੈ ਕਿ ਕਿਸੇ ਵਿਦਵਾਨ ਨੇ, ਕਿਸੇ ਬੁੱਧੀਜੀਵੀ ਨੇ, ਕਿਸੇ ਸੂਝਵਾਨ ਨੇ ਉਦੋਂ 1984 ਤੋਂ ਬਾਅਦ ਜਦੋਂ ਨੌਜਵਾਨ ਸਿੱਖ ਕੌਮ ਦੀ ਜਿਹੜੀ ਪੱਗ ਇੰਡੀਆ ਨੇ ਲਾਹ ਕੇ ਪੈਰਾਂ 'ਚ ਸੁੱਟੀ ਪਈ ਸੀ, ਜਦੋਂ ਸਿਰਾਂ ਤੇ ਖੱਫਣ ਬੰਨ੍ਹ ਕੇ ਸਾਡੇ ਭਰਾ ਉੱਠੇ ਮੈਦਾਨ ਵਿੱਚ ਆਏ, ਉਦੋਂ ਕੋਈ ਬੁੱਧੀਜੀਵੀ, ਕੋਈ ਚਿੰਤਕ ਨਾਲ ਆ ਕੇ ਨਹੀਂ ਖੜਿਆ ਵੀ ਤੁਸੀਂ ਆਹ ਕੰਮ ਕਰਿਓ, ਇਹਦੇ ਨਾਲ ਆਪਣਾ ਕੌਮ ਦਾ ਫਖਰ ਵਧੀਆ ਬਣੂ, ਇਹਦੇ ਨਾਲ ਜੇ ਤੁਸੀਂ ਆਹ ਨਾ ਕੀਤਾ ਜਾਂ ਤੁਸੀਂ ਐਂ ਕਰੋਗੇ ਤਾਂ ਆਹ ਹੋ ਜੂ। ਕਿਸੇ ਨੇ ਨਹੀਂ ਦੱਸਿਆ। ਫਿਰ ਉਹ ਵਿਚਾਰੇ ਸਿੱਧੇ ਸਾਦੇ ਬੰਦੇ, ਕੋਈ 10ਵੀਂ ਚੋਂ ਹਟਿਆ ਹੋਇਆ, ਕੋਈ ਟਰੱਕ ਡਰਾਈਵਰ, ਕੋਈ ਮੈਡੀਕਲ ਦੁਕਾਨ ਤੇ ਲੱਗਿਆ ਹੋਇਆ, ਕੋਈ ਕਿਤੇ ਕੋਈ ਕਿਤੇ, ਉਹ ਸਾਰੇ ਦੇ ਸਾਰੇ ਕੌਮ ਦੀ ਲੜਾਈ ਲੜਨ ਲਈ ਜਦੋਂ ਮੈਦਾਨ 'ਚ ਆਏ, ਜੋ ਕੁਝ ਜਿਵੇਂ ਉਹਨਾਂ ਤੋਂ ਸਰਿਆ ਬਣਿਆ ਉਹਨਾਂ ਨੇ ਫਿਰ ਕਰ ਲਿਆ। ਹੁਣ ਵੀ ਬਹੁਤ ਸਾਰੇ ਬੰਦੇ ਜਿਹੜੇ ਨੇ ਇਸ ਮੋਰਚੇ ਵਿੱਚ ਜਾਂ ਇਸ ਲਹਿਰ ਵਿੱਚ ਇਹੋ ਜਿਹੀਆਂ ਗੜਬੜਾਂ ਗਲਤੀਆਂ ਕਰ ਰਹੇ ਹੋਣਗੇ ਜਿਨ੍ਹਾਂ ਨੂੰ ਵਿਦਵਾਨ ਸੱਜਣ, ਜੇ ਚਿੰਤਕ ਸੱਜਣ ਜਾਂ ਖੋਜੀ ਜਾਂ ਬੁੱਧੀਜੀਵੀ ਸੱਜਣ ਅਗਵਾਈ ਦੇਣ ਕਿ ਭਾਈ ਆਪਾਂ ਐਂ ਕਰਾਂਗੇ, ਐ ਨਾ ਕਰੋ, ਸ਼ਾਇਦ ਕੋਈ ਗੱਲ ਸਹੀ ਬਣ ਜੇ। ਪਰ ਇਸ ਮੌਕੇ ਉਹ ਬੋਲਦੇ ਨਹੀਂ ਤੇ ਬਾਅਦ 'ਚ ਕਹਿਣਗੇ ਕਿ ਜੀ ਮੋਰਚਾ ਦਾ ਕਾਮਯਾਬ ਕੀ ਹੋਣਾ ਸੀ ਜਦੋਂ ਉਹਨਾਂ ਨੇ ਐ ਨਹੀਂ ਕੀਤਾ। ਉਹ ਭਾਈ ਤੁਸੀਂ ਹੁਣ ਦੱਸੋ। ਘੱਟੋ ਘੱਟ ਅਸੀਂ ਇਸ ਗੱਲ ਲਈ ਆਪਦੇ ਆਪ ਨੂੰ ਥਾਪੀ ਦੇ ਸਕਦੇ ਹਾਂ ਕਿ ਪਿਛਲੇ 10-12 ਦਿਨ ਤੋਂ ਲਗਾਤਾਰ ਅਸੀਂ ਇਹ ਕਹਿੰਦੇ ਆ ਰਹੇ ਹਾਂ ਕਿ ਸਾਰਾਗੜ੍ਹੀ ਮੋਰਚੇ ਦੇ ਵਿੱਚ ਹਾਜ਼ਰੀਆਂ ਲਵਾਉਣ ਤੱਕ ਜਿਹੜੇ ਭਰਾ ਸਾਡੇ ਸੀਮਤ ਨੇ, ਉਹਨਾਂ ਦੀ ਸ਼ਕਤੀ ਨੂੰ, ਸਮਰੱਥਾ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਮੋਰਚੇ ਦੇ ਹੱਕ ਵਿੱਚ ਵਰਤਣ ਦੀ ਲੋੜ ਆ। ਮੈਂ ਇਹਨੂੰ ਹੋਰ ਨਖੇਰ ਕੇ ਜੇ ਗੱਲ ਨੂੰ ਕਰਨੀ ਚਾਹਾਂ ਤਾਂ ਆਪਾਂ ਦੇਖ ਸਕਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਸਿਆਸੀ ਦਲ ਨੇ, ਆਮ ਆਦਮੀ ਪਾਰਟੀ ਤੇ ਬੀਜੇਪੀ ਤੋਂ ਬਗੈਰ, ਕੇਂਦਰ 'ਚ ਬੀਜੇਪੀ ਦਾ ਰਾਜ ਆ, ਪੰਜਾਬ 'ਚ ਆਮ ਆਦਮੀ ਪਾਰਟੀ ਦਾ ਰਾਜ, ਬਾਕੀ ਸਾਰੇ ਸਿਆਸੀ ਦਲ ਤੇ ਸਿਆਸੀ ਆਗੂ ਤੇ ਸਿੱਖ ਜਥੇਬੰਦੀਆਂ, ਸੰਪਰਦਾਵਾਂ ਇਹ ਗੱਲ ਕਹਿੰਦੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਤੇ NSA ਖਤਮ ਹੋਣੀ ਚਾਹੀਦੀ ਹੈ, ਤੇ ਨਾਲੇ ਇਹ ਕਹਿੰਦੀਆਂ ਨੇ ਕਿ ਡਿਬਰੂਗੜ੍ਹ ਜੇਲ੍ਹ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਇੱਕ ਤਰੀਕੇ ਨਾਲ ਸਾਰਾ ਪੰਜਾਬ ਤੇ ਸਾਰਾ ਪੰਥ ਇਸ ਗੱਲ ਨਾਲ, ਇਸ ਮੋਰਚੇ ਨਾਲ, ਇਸ ਨੁਕਤੇ ਨਾਲ ਸਹਿਮਤ। ਜੇ ਇਉਂ ਹੈ ਤਾਂ ਫਿਰ ਤਾਂ ਪੰਜਾਬ ਸਰਕਾਰ ਨੂੰ ਵਿਰਤਾ ਪਈ ਹੋਣੀ ਚਾਹੀਦੀ ਆ ਵੀ ਸਾਰਾ ਪੰਜਾਬ ਤਾਂ ਮੇਰੇ ਖਿਲਾਫ। ਜਿਵੇਂ ਬਰਗਾੜੀ ਤੇ ਬਹਿਬਲ ਕਾਂਡ ਤੋਂ ਬਾਅਦ ਬਾਦਲ ਦਲ ਨੂੰ ਹੱਥਾਂ ਪੈਰਾਂ ਦੀ ਆਈ ਹੋਈ ਪਈ ਸੀ, ਬਾਦਲ ਪਰਿਵਾਰ ਨੂੰ ਤੇ ਬਾਦਲ ਦਲ ਨੂੰ ਜੋ ਕੁਝ ਉਦੋਂ ਭੁਗਤਣਾ ਪਿਆ ਆਪਣੇ ਸਭ ਦੇ ਸਾਹਮਣੇ ਆ। ਕੱਲ ਦੀਆਂ ਗੱਲਾਂ ਕਿਹੜਾ ਕੋਈ ਦੂਰ ਦੀ ਗੱਲ, ਜਦੋਂ ਸਾਰਾ ਪੰਜਾਬ ਤੇ ਸਾਰਾ ਪੰਥ ਵਾਕਈ ਖਿਲਾਫ ਸੀ। ਅੱਜ ਦੀ ਤਰੀਕ ਵਿੱਚ
ਇੱਥੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਭਾਈ ਸੁਖਪਾਲ ਸਿੰਘ ਖਹਿਰਾ ਹਾਜ਼ਰੀ ਲਵਾ ਕੇ ਕਹਿੰਦੇ ਆ, ਬੜੀ ਭਾਵਕ ਤਕਰੀਰ ਕਰਦੇ ਆ। ਇਵੇਂ ਹੀ ਭਾਈ ਵਿਰਸਾ ਸਿੰਘ ਬਲਟੋਹਾ ਬਾਦਲ ਦਲ ਵੱਲੋਂ ਆਉਂਦੇ। ਇਹ ਵੱਡੀਆਂ ਉਹ ਪਾਰਟੀਆਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਬਿਲਕੁਲ ਵਿਰੋਧੀ ਸਿਆਸੀ ਦਲ ਦੇ ਤੌਰ ਤੇ ਇੱਥੇ ਸਰਗਰਮ। ਦੋਨੇ ਧਿਰਾਂ ਕਾਂਗਰਸ ਅਤੇ ਬਾਦਲ ਦਲ ਇੱਥੇ ਆ ਕੇ ਮੋਰਚੇ ਦੀ ਹਮਾਇਤ ਕਰਦੀਆਂ, ਪਰ ਗਰਾਊਂਡ ਤੇ ਜ਼ਮੀਨੀ ਤੌਰ ਦੇ ਉੱਤੇ ਜੇਕਰ ਵਾਕਿਆ ਹੀ ਇਹ ਵਿਰੋਧ ਵਿੱਚ ਭੁਗਤਣ ਤਾਂ ਆਹ ਹਾਲ ਨਹੀਂ ਸੀ ਹੋਣੇ ਜਿਹੜੇ ਹੋਏ ਫਿਰਦੇ। ਇਹਦਾ ਮਤਲਬ ਆਪਾਂ ਨੂੰ, ਕੌਮ ਨੂੰ ਇਹ ਲੋਕ ਉੱਲੂ ਬਣਾ ਰਹੇ ਆ, ਬੇਵਕੂਫ ਬਣਾ ਰਹੇ। ਸਟੇਜ ਤੋਂ ਖੜ ਕੇ ਜ਼ਰੂਰ ਕਹਿੰਦੇ ਆ, ਪਰ ਇਹ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਅੰਦਰ ਹੀ ਰਹਿਣ। ਇਹਨਾਂ ਸਾਰਿਆਂ ਨੂੰ ਖਤਰਾ ਦਾ ਵੀ ਜੇਕਰ ਸਿੱਖ ਕੌਮ ਦਾ ਉਭਾਰ ਹੋਇਆ, ਜੇ ਸਿੱਖ ਸ਼ਕਤੀ ਲਾਮਬੰਦ ਹੋਈ, ਜੇ ਪੰਥਕ ਏਜੰਡੇ ਵਾਲੇ ਲੋਕ ਉੱਭਰੇ, ਜੇ ਖਾਲਿਸਤਾਨੀ ਵਿਚਾਰਧਾਰਾ ਨੂੰ ਸਮਰਪਿਤ ਲੋਕ ਉੱਭਰੇ, ਤਾਂ ਚਾਹੇ ਆਪਸ ਵਿੱਚ ਹੀ ਅੱਡੋ ਫਾਟੀ ਨੇ, ਪਾਟੋ ਧਾੜ ਨੇ, ਇੱਕ ਦੂਜੇ ਦੇ ਨਾਲ ਇਹਨਾਂ ਦੀ ਸੁਰ ਨਹੀਂ ਰਲਦੀ, ਪਰ ਜਦੋਂ ਇਹੋ ਜਿਹਾ ਕੁਝ ਮਾਹੌਲ ਬਣ ਗਿਆ ਤਾਂ ਸਾਡਾ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿਆਸੀ ਭਲਵਾਨਾਂ ਦਾ ਉਦੋਂ ਕਿਸੇ ਨੇ ਸਾਡਾ ਨਾਮ ਨਹੀਂ ਲੈਣਾ। ਇਹਨਾਂ ਨੂੰ ਪਤਾ, ਸਟੇਟ ਨੂੰ ਪਤਾ, ਸਟੇਟ ਨੇ ਇਹਨਾਂ ਨੂੰ ਵੀ ਸਮਝਾਇਆ ਹੋਇਆ ਜਿੰਨੇ ਸਿਆਸੀ ਭਲਵਾਨ ਨੇ ਕਿ ਤੁਸੀਂ ਧਰਮ ਯੁੱਧ ਮੋਰਚਾ ਲਾਇਆ, ਧਰਮ ਯੁੱਧ ਮੋਰਚੇ ਦੀਆਂ ਜਾਇਜ਼ ਮੰਗਾਂ ਨੂੰ ਭਾਰਤ ਸਰਕਾਰ ਨਹੀਂ ਮੰਨ ਸਕੀ ਤੇ ਉਲਟਾ ਉਹਨਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਾ ਪੈ ਗਿਆ। ਉਦੋਂ ਬਾਅਦ ਚ ਮਾਹੌਲ ਇਹੋ ਜਿਹਾ ਬਣਿਆ ਕਿ ਜਿਹੜੇ ਸਿਆਸੀ ਖੇਤਰ ਦੇ ਵਿੱਚ ਕਦੇ ਕਾਂਗਰਸ ਤੇ ਕਦੇ ਬਾਦਲ ਦਲ, ਕਦੇ ਜਨਤਾ ਦਲ ਤੇ ਕਦੇ ਫਲਾਨਾ ਦਲ ਇੱਥੇ ਲੁੱਡੀਆਂ ਪਾਉਂਦੇ ਸੀ, ਸਰਕਾਰਾਂ ਹੰਢਾਉਂਦੇ ਸੀ, ਉਹਨਾਂ ਦਾ ਫਿਰ ਨਾਮੋ ਨਿਸ਼ਾਨ ਹੀ ਮਿਟ ਗਿਆ। ਇੱਥੇ ਬਿਲਕੁਲ ਆਮ ਸਧਾਰਨ ਸਿੱਖ ਪਰਿਵਾਰਾਂ ਦੇ ਵਿੱਚੋਂ ਨਿਕਲੇ ਹੋਏ ਜੁਝਾਰੂ ਸੂਰਮਿਆਂ ਦੀ ਤੂਤੀ ਬੋਲਦੀ ਸੀ। ਫਿਰ ਚਰਚਾ ਚ ਉਹ ਸੀ, ਫਿਰ ਖਬਰਾਂ ਉਹਨਾਂ ਦੀਆਂ ਸੀ। ਉਦੋਂ ਆਮ ਜੇ ਸਧਾਰਨ ਜੇ ਸਿੱਖ ਨੌਜਵਾਨ ਜਿਨ੍ਹਾਂ ਦੇ ਦੇਸੀ ਜੇ ਪਹਿਰਾਵੇ, ਕਈ ਪੈਦਲ ਤੇ ਕਈ ਸਾਈਕਲ ਸਕੂਟਰ ਤੇ ਇੱਧਰ ਉੱਧਰ ਸਫ਼ਰ ਕਰਦੇ, ਪਰ ਜਦੋਂ ਉਹਨਾਂ ਦੇ ਬਾਰੇ ਛਪਦਾ ਸੀ ਅਖਬਾਰ 'ਚ ਤਾਂ ਸਾਰਾ ਧਿਆਨ ਖਿੱਚਿਆ ਜਾਂਦਾ ਸੀ। ਆਮ ਤੌਰ ਦੇ ਉੱਤੇ ਹਰੇਕ ਬੰਦੇ ਦੀ ਜਿਹੜੀ ਮੈਮਰੀ ਆ, ਦਿਮਾਗ ਦੀ ਜਿਹੜੀ ਉਹਦੀ ਸੋਚਣ ਸਮਝਣ ਦੀ ਸਮਰੱਥਾ, ਉਹਦਾ 99% ਹਿੱਸਾ ਖਾੜਕੂ ਲਹਿਰ ਨਾਲ ਸੰਬੰਧਿਤ ਸਿੱਖਾਂ ਨੇ ਕਾਬੂ ਕੀਤਾ ਸੀ, ਕੈਪਚਰ ਕੀਤਾ ਸੀ, ਲਹਿਰ ਦਾ ਬੋਲ ਬਣਦਾ ਸੀ। ਉਸ ਮੌਕੇ ਆ ਜਿਹੜੇ ਸਿਆਸੀ ਭਲਵਾਨ ਹੁਣ ਤੁਰੇ ਫਿਰਦੇ ਆ, ਬਾਦਲ ਹੋਣੀ ਜਾਂ ਕਾਂਗਰਸ ਵਾਲੇ ਜਾਂ ਹੋਰ, ਇਹ ਕਿਤੇ ਲੱਭਦੇ ਨਹੀਂ ਸੀ, ਕਿਤੇ ਦਿਖਦੇ ਨਹੀਂ। ਅੱਜ ਸਥਿਤੀ ਉਲਟ ਵਾ। ਅੱਜ ਸੁਖਬੀਰ ਬਾਦਲ ਉੱਥੇ ਗਿਆ, ਫਲਾਨਾ ਲੀਡਰ ਇੱਧਰ ਨੂੰ ਤੁਰ ਗਿਆ, ਭਗਵੰਤ ਮਾਨ ਨੇ ਆਹ ਕਰਤਾ। ਇਹ ਜਿਹੜੇ ਸਿਆਸੀ ਭਲਵਾਨ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਆ, ਅੱਜ 99% ਦਿਮਾਗ ਜਿਹੜਾ ਲੋਕਾਂ ਦਾ ਹੈ ਇਹਨਾਂ ਨੇ ਕਬਜ਼ਾ ਕੀਤਾ ਹੈ। ਤੋ ਸਰਕਾਰ ਨੇ ਇਹ ਸਾਰੇ ਸਿਆਸੀ ਦਲਾਂ ਨੂੰ, ਸਿਆਸੀ ਭਲਵਾਨਾਂ ਨੂੰ ਸਮਝਾਇਆ ਹੋਇਆ ਵੀ ਜੇਕਰ ਭਾਈ ਅਮਰਤਪਾਲ ਸਿੰਘ ਜਾਂ ABCD ਕੋਈ ਵੀ ਪੰਥਕ ਜਾਂ ਖਾਲਿਸਤਾਨੀ ਫਨਾਮਨਾ ਵਰਤਾਰਾ ਜ਼ੋਰ ਫੜ ਗਿਆ, ਫਿਰ ਤੁਸੀਂ ਕਿਤੇ ਭਾਲੇ ਨਹੀਂ ਥਿਆਉਣੇ। ਤੁਸੀਂ ਇਹ ਨਾ ਸਮਝੋ ਕਿ ਪੰਜਾਬ ਦੇ ਵਿੱਚ ਇਸ ਮੌਕੇ ਬੜਾ ਇੱਥੇ ਸ਼ਾਂਤੀ ਆ ਤੇ ਕੋਈ ਇਹੋ ਜਿਹੀ ਗੱਲ ਨਹੀਂ। ਇਹ ਪੰਜਾਬ ਅਸੀਂ ਦੇਖਿਆ ਹੋਇਆ, ਏਜੰਸੀਆਂ ਕਹਿੰਦੀਆਂ ਨੇ ਇੱਥੇ ਤਾਂ ਸਕਿੰਟ ਲੱਗਣਾ, ਸਾਰੇ ਪੰਜਾਬ ਦੇ ਵਿੱਚ ਕਾਇਆ ਕਲਪ ਹੋ ਜਾਣੀ ਜਾਂ 1 ਸਕਿੰਟ ਲੱਗਣਾ। ਪੰਜਾਬ ਨੂੰ ਪਤਾ, ਸਟੇਟ ਨੂੰ ਪਤਾ ਇਸ ਗੱਲ ਦਾ ਕਿ ਪੰਜਾਬ ਅਸਲ ਵਿੱਚ ਕਿੱਥੇ ਖੜਾ। ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਦਿੱਲੀ ਦੇ ਜ਼ੁਲਮਾਂ ਦੀ ਕਦੇ ਵੀ ਭੁੱਲ ਨਹੀਂ ਸਕਦੇ ਉਹ ਪੰਜਾਬ ਦੇ ਲੋਕ। ਜੇਕਰ ਸਿੱਖ ਕੌਮ ਦੇ ਬਾਰੇ, ਪੰਜਾਬ ਦੇ ਬਾਰੇ ਦਿੱਲੀ ਵਾਲਿਆਂ ਨੂੰ ਗਰੰਟੀ ਹੋਵੇ ਨਾ, ਤਾਂ ਫਿਰ ਇੱਥੇ ਰੈਫਰੈਂਡਮ ਕਰਵਾ ਦੇਣ, ਜਿਵੇਂ ਐਡਵੋਕੇਟ ਪੰਨੂ ਅੱਡ-ਅੱਡ ਮੁਲਕਾਂ 'ਚ, ਚਲੋ ਉਹਦੀ ਹੋਰ ਤਰ੍ਹਾਂ ਦਾ, ਇੱਥੇ ਕਹਿਣ ਵੀ ਠੀਕ ਹੈ ਜੀ UNO ਵਾਲਿਓ, ਦੁਨੀਆ ਭਰ ਦੇ ਲੋਕੋ ਆ ਜਾਓ, ਤੁਹਾਨੂੰ ਦਿਖਾ ਦਿੰਦੇ ਆ ਪੰਜਾਬ 'ਚ ਤਾਂ ਖਾਲਿਸਤਾਨ ਦਾ ਕੋਈ ਨਾਂ ਲੈ ਕੇ ਰਾਜੀ ਨਹੀਂ। ਇਹ ਤਾਂ ਇਹ ਕਹਿਣ, ਪਰ ਉਹਨਾਂ ਨੂੰ ਪਤਾ ਵੀ ਇੱਥੇ ਤਾਂ 100% ਪੰਜਾਬ ਦੇ ਤਾਂ ਹਿੰਦੂਆਂ ਨੇ, ਮੁਸਲਮਾਨਾਂ ਨੇ, ਗੈਰ ਸਿੱਖਾਂ ਨੇ, ਸਾਰਿਆਂ ਨੇ ਕਹਿਣਾ। ਆ ਜਿਹੜਾ ਕਿਸਾਨ ਸੰਘਰਸ਼ ਚੱਲਿਆ ਇਹਦੇ ਵਿੱਚ ਬੜਾ ਉਭਾਰ ਹੋਇਆ,
यूपी बिहार के लोगों ने भी कहना है जे खालिस्तान बनता वा जी, असीं खालिस्तान के हक च, इस गल का दिल्ली वालों को पता। इस करके वो नहीं चाहते, ते यही मत इन्हां नूं दित्ती हुई आ कि तुसीं उत्थे जाके ड्रामा डरूमा करिया करो। सारा गढ़ी सरां कोले जाओ, उत्थे कांग्रेस वल्लों, बादल दल वल्लों ते होरां वल्लों पूरा धुआं धार लैक्चर झाड़ के आओ, पर इस गल वाल बाहला ज्यादा नहीं आउणा कि उनकी रिहाई हो जाए जां मसला हल हो जाए। इस गल लई असीं पिटदे सी, कलपदे सी। हुण पिछले 2 दिन तो सोशल मीडिया के उत्ते वाहवा निराशा जिहा वालियां पोस्टां दिख रही ने कि जी कुछ निकलिया नहीं, कोई ठोस प्रोग्राम नहीं दिता। कुल मिला के जो मुल्क दीयां खुफिया एजेंसियां चाहुंदियां ने कि अमरपाल सिंह जेल च रहे ते NSA ना टुटे ते मोर्चा जिहड़ा हैगा इह ढैंदी कला वल जावे, निराशा फैल जावे। मोर्चा तां हुण भाई सूरत सिंह खालसे दा भी लाया होया, अजे तक चली जांदा। मोर्चा तां चंडीगढ़ दे विच जेल੍ਹਾਂ च नज़रबंद सिखां लई भी चली जांदा। वो कहणगे इत्थे भी लाई रखो। हौली हौली पहला ही इत्थे पिटदे आ बहुत सारे लोग कि एतकी तां यूट्यूब चैनलों वाले भी मैदान छड्ड गए, उन्हां ते सरकार दा दबाਅ इहो जिहा पिया, किसी ने खबर तक नहीं लाई। ਜਿਹੜਾ ਪਹਿਲਾਂ ਹੁੰਦਾ ਸੀ ਨਾ ਵੀ ਸਿੱਖ ਜਜ਼ਬਾਤਾਂ ਨਾਲ ਜੁੜੀ ਹਰ ਘਟਨਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ, ਹੁਣ ਤਾਂ ਜਦੋਂ ਪੋਸਟ ਪਾਉਂਦੇ ਆ ਨਾਲ ਦੀ ਨਾਲ ਖਾਤਾ ਬੰਦ ਹੋ ਜਾਂਦਾ। ਭਾਈ ਇਮਾਨ ਸਿੰਘ ਖਾਰੇ ਹੁਣੀ, ਐਡਵੋਕੇਟ ਖਾਰੇ ਹੁਣੀ, ਹੋਰ ਬੜੇ ਸਾਡੇ ਸਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟ, ਟਵਿੱਟਰ ਅਕਾਊਂਟ ਬੰਦ ਕੀਤੇ ਜਾਂਦੇ। ਸੋ ਸੋਸ਼ਲ ਮੀਡੀਆ ਦਾ ਵੀ ਤੇ ਹਰ ਤਰੀਕੇ ਨਾਲ ਸਟੇਟ ਦੇ ਸਿਸਟਮ ਨੇ ਇਸ ਮੋਰਚੇ ਦੇ ਬਾਰੇ ਪੂਰੀ ਤਰ੍ਹਾਂ ਇਹਨੂੰ ਹਰਾਉਣ ਦੇ ਲੱਕ ਬੰਨਿਆ ਹੋਇਆ। तो ਜਦੋਂ ਹਾਲਾਤ ਇਹੋ ਜਿਹੇ ਖਤਰਨਾਕ ਤੇ ਸੰਗੀਨ ਹੋਣ, ਉਸ ਮੌਕੇ ਧੀਰਜ ਵਾਲੇ, ਠਰਮੇ ਵਾਲੇ, ਸਬਰ ਸੰਤੋਖ ਵਾਲੇ ਆਗੂਆਂ ਦੀ ਲੋੜ ਹੁੰਦੀ ਆ, ਜਿਨ੍ਹਾਂ ਦੀ ਪਾਰਖੂ ਅੱਖ ਇਸ ਗੱਲ ਨੂੰ ਵੀ ਬੜੀ ਬਰੀਕੀ ਨਾਲ ਸਮਝ ਸਕੇ ਕਿ ਆਹ ਜਿਹੜੇ ਸਾਡੇ ਨਾਲ ਤੁਰੇ ਫਿਰਦੇ ਆ ਵੀ ਇਹ ਸਾਡੇ ਵੀ ਹੈਗੇ ਕਿ ਨਹੀਂ, ਕਿਤੇ ਇਹ ਕਿਸੇ ਖਾਸ ਏਜੰਡੇ, ਖਾਸ ਮਕਸਦ ਲਈ ਤਾਂ ਨਹੀਂ ਸਾਡੇ ਨਾਲ ਤੁਰੇ ਫਿਰਦੇ। ਬੜੀ ਵਾਰ ਹੁੰਦਾ ਹੈ ਕਿ ਪਰਾਂ ਖੜਾ ਬੰਦਾ, ਅਸਹਿਮਤ ਬੰਦਾ, ਵਿਰੋਧੀ ਬੰਦਾ, ਉਹ ਬੰਦਾ ਤਾਂ ਸਾਡੇ ਲਈ, ਸਾਡੇ ਹੱਕ ਵਿੱਚ ਸਹੀ ਗੱਲ ਕਰ ਰਿਹਾ ਹੁੰਦਾ, ਤੇ ਸਾਡੇ ਨਾਲ ਖੜਾ ਬੰਦਾ, ਸਾਡੇ ਨਾਲੋਂ ਵੱਧ ਕੇ ਉੱਚੀ ਜਕਾਰੇ ਛੱਡਣ ਵਾਲਾ ਬੰਦਾ ਸਾਡੇ ਖਿਲਾਫ ਭੁਗਤ ਰਿਹਾ ਹੁੰਦਾ। ਇਹ ਹੋਇਆ, ਅਕਸਰ ਹੋਇਆ। ਸੋ ਖਾਲਸਾ ਪੰਥ ਨੂੰ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਲੋੜ ਹੈ, बहुत ही ज्यादा गंभीरता दे नाल अगे तुरन दी लोड़ है। अजे आ जिहड़ा चोणां वाला, लोक सभा चोणां वाला माहौल आ, ये भखना ते मोर्चे नूं होर ज्यादा अप्रसंगक, इररैलेवेंट करना कि जी कोई सुनवाई होई नहीं, कोई गल ही नहीं। इस मोर्चे नालों किते वध लोकां दी गिणती, किड्डी वड्डी घटना पिछले दिनां च वापरी, गोली कांड, 2 मुंडियां दी, एक दी जान चली गई, शुभकरण सिंह दी, ते एक बहुत ज्यादा फट्टा जिन्होंने बोरी च पा के कुटिया मुंडे नूं। किसान संघर्ष नालों तां इस मोर्चे दे, हालांकि भावना पंथ दी इधर ज्यादा ते उधर होर तरीके दे मुद्दे ने, पर उस मोर्चे नूं जो स्टेट ने इररैलेवेंट करन ते लक बन्निया होया, ते काफी हद तक स्टेट जिहड़ी आ वो दूजियां किसान धिरां नूं दिल्ली दे विच मौका दे के इस जिहड़ा अपना शंभू वाला बार्डर वा ते जिहड़ा खनौरी वाले बार्डर ते मोर्चा लग्या होया, इहनूं दिनों दिन लोकां दे विच इहदा असर घटा रहे। सो हुकूमत दीयां नीतियां बारे, एजेंडियां बारे जदों असीं बोलदे हां, उदों कई बंदे भावुक हो के एवें अन्नी दे थे, जिहनूं कहंदे आ कमल कुੱਟਣਾ, ਉਹ ਪਾਸੇ ਨੂੰ ਤੁਰ ਪੈਂਦੇ ਆ। ਜਦੋਂ ਕਿ ਸਾਨੂੰ ਇੱਥੇ ਜ਼ਮੀਨ ਦੇ ਉੱਤੇ ਨਾਲ ਕੋਲੇ ਅੰਮ੍ਰਿਤਸਰ 'ਚ ਬੈਠੇ ਹੋਣ ਕਰਕੇ ਕਈ ਗੱਲਾਂ ਦਾ ਪਤਾ ਹੁੰਦਾ, ਅਸੀਂ ਉਹ ਪੂਰੀ ਗੱਲ ਦੱਸਣ ਜੋਗੇ ਨਹੀਂ ਹੁੰਦੇ, ਕਿਉਂਕਿ ਬਹੁਤ ਸਾਰੇ ਹਰ ਗੱਲ ਦੇ ਪੱਖ ਹੁੰਦੇ ਆ। ਪਰ ਸੱਚਾਈ ਇਹ ਆ ਕਿ ਆਪਣੀ ਕੌਮ ਦੇ ਲਈ ਦਿਨੋਂ ਦਿਨ ਹਾਲਾਤ ਸੰਗੀਨ ਹੁੰਦੇ ਜਾ ਰਹੇ ਆ, ਉਧਰ ਨੂੰ ਧਿਆਨ ਦੇਣ ਦੀ ਲੋੜ ਆ। ਸੋ ਕੱਲ ਫਿਰ ਮਿਲਾਂਗੇ, ਹੋਰ ਚਰਚਾ ਖੁੱਲ੍ਹ ਕੇ ਕਰਾਂਗੇ। ਇੱਥੇ ਸਮਾਪਤੀ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।